ਉਹਦਾ ਸਿਰ ਲਾ ਕੇ ਤੇ ਉੱਥੇ ਉਹਦਾ ਟੋਆ ਕੱਢ ਕੇ ਟਿੱਬੇ ਸੀ, ਟਿੱਬੇ 'ਚ ਨੱਪ ਕੇ ਉਹਦੀ ਲਾਸ਼ ਅਸੀਂ ਛੱਡ ਗਏ ਮਹਿਲ ਤੇ ਵਾੜੀਆਂ ਤੇ ਮੁਸਲਮਾਨ ਛੱਡ ਗਏ ਉਹ ਕਹਿੰਦੇ ਕਨਾਲੀਆਂ। ਉਹ ਤਾਂ ਬਿਲਕੁਲ ਇੰਝ ਸੀ ਜਿਵੇਂ ਜਾਨ ਹੁੰਦੀ ਹੈ। ਜਗੀਰਾ ਤੇ ਵਿਰਸਾ ਤਰਨਾ ਭੂਤ ਨਹੀਂ। ਅੱਛਾ ਮੋਹਰਾ ਲਿਆ ਸੀਗਾ ਤੇ ਸ਼ੈਤਾਨ ਬੜਾ ਸੀ। ਅੱਛਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਅਸੀਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਪੁਰਾਣੇ ਬਜ਼ੁਰਗਾਂ ਰਾਹੀਂ ਉਹ ਗੱਲਬਾਤ ਤੁਹਾਨੂੰ ਦੱਸੀ ਦੀ ਹੈ ਜੋ ਅਣਵੰਡੇ ਪੰਜਾਬ ਦੀ ਗੱਲਬਾਤ ਸੀ। ਉਹ ਲੋਕ ਆਪਸ 'ਚ ਕਿੱਦਾਂ ਰਹਿੰਦੇ ਸੀ, ਕਿੱਦਾਂ ਫਿਰ 47 ਵਿੱਚ ਉਜਾੜਾ ਪਿਆ, ਕਿਸ ਤਰ੍ਹਾਂ ਲੋਕ ਉਜੜ ਕੇ ਉੱਧਰੋਂ ਇੱਧਰ ਆਏ ਔਰ ਇੱਧਰੋਂ ਉੱਥੇ ਗਏ। ਇਸ ਵੇਲੇ ਅਸੀਂ ਬੈਠੇ ਹਾਂ ਡਿਚਕੋਟ ਦੇ ਵਿੱਚ। ਸੋ ਆਓ ਸਾਡੇ ਨਾਲ ਇੱਕ ਮੌਜੂਦ ਨੇ ਉਸ ਵੇਲੇ ਦੇ ਚਸ਼ਮਦੀਦ ਗਵਾਹ, ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਜ਼ੁਰਗੋ ਕੀ ਹਾਲ ਚਾਲ ਨੇ? ਠੀਕ ਹੋ? ਹਾਂਜੀ ਕੀ ਹਾਲ ਚਾਲ ਨੇ? ਮੈਂ ਕਿਹਾ ਠੀਕ ਹੋ? ਬਹੁਤ ਸ਼ੁਕਰ ਅਦਾ ਕਿ ਯਾਰਾ ਹੁੰਦਾ ਜਾਂਦਾ। ਬਸ ਅਜੇ ਅੱਖਾਂ ਨਿਗਾਹ ਪਿਛਲੀ ਹੈ ਅੱਛਾ। ਤੇ ਉਸ ਤੋਂ ਬਾਅਦ ਜਿਹੜਾ ਨਾ ਹੁਣ ਕਮਜ਼ੋਰੀ ਵੀ ਹੈ। ਬਾਕੀ ਇਹ ਚੀਜ਼ ਹੈ ਵੀ ਹੁਣ ਬਲੱਡ ਮੇਰਾ ਕਦੀ ਵੱਧ ਜਾਂਦਾ ਕਦੀ ਘੱਟ ਜਾਂਦਾ। ਬਲੱਡ ਪ੍ਰੈਸ਼ਰ? ਹਾਂ। ਬਲੱਡ ਨਾਂ ਕੀ ਤੁਹਾਡਾ? ਮੁਹੰਮਦ ਇਕਬਾਲ। ਮੁਹੰਮਦ ਇਕਬਾਲ। ਅੱਛਾ, ਮੁਹੰਮਦ ਇਕਬਾਲ ਹੱਥ 'ਤੇ ਵੀ ਲਿਖਿਆ। ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਸੁਲਤਾਨ ਅਲੀ। ਸੁਲਤਾਨ ਅਲੀ। ਦਾਦਾ ਜੀ ਦਾ ਨਾਮ ਯਾਦ? ਗੁਲਾਮ ਕਾਦਰ। ਗੁਲਾਮ ਕਾਦਰ। ਅੱਛਾ ਬਜ਼ੁਰਗੋ, ਤੁਹਾਡੀ ਇਸ ਵੇਲੇ ਉਮਰ ਕਿੰਨੀ ਹੈ? ਮੇਰੀ ਉਮਰ ਨੂੰ ਹਿਸਾਬ ਲਾ ਲਓ ਵੀ ਉਹ 25 ਸਾਲ ਸੀ ਜਦੋਂ ਪਾਕਿਸਤਾਨ ਬਣਿਆ। ਅੱਛਾ। ਤੇ ਹੁਣ ਕਿੰਨੇ ਸਾਲ ਹੋ ਗਏ? 100 ਸਾਲ ਹੋ ਗਏ? ਹਾਂ 100 ਸਾਲ ਹੋ ਗਏ ਕਿ? ਬਸ 100 ਸਾਲ ਤੋਂ ਹਿਸਾਬ ਕਰਦੇ ਨੇ ਇੱਥੇ ਵੀ। ਅੱਛਾ। ਇੱਥੇ ਵੀ ਬੰਦੇ ਕਰਦੇ ਨੇ ਤੇ ਪਿੰਡ ਵੀ ਕਰਦੇ ਆ। ਅੱਛਾ। 2 ਮਰਬੇ 'ਚ ਪਿੰਡ ਹੁਣ ਪਿੰਡੋਂ ਬਾਹਰ ਨਿਕਲ ਗਿਆ 2 ਮਰਬੇ 'ਚ ਪਿੰਡ ਆ। ਵੱਡੀਆਂ ਨਾਗਾ ਸਾਡਾ ਪਿੰਡ ਆ ਤੇ ਉਹ ਸਾਡੇ ਪਿੰਡ 'ਚ ਵੀ ਹੁਣ ਮੇਰੇ ਆਣੇ ਕੋਈ ਨਹੀਂ ਗਾ ਉਮਰ ਦਾ। ਕੋਈ ਨਹੀਂ ਹੈਗਾ ਇੱਥੇ ਮਸਜਿਦ ਵਿੱਚ ਬੰਦਾ ਜਾਂਦਾ 100-150। ਹਾਂ ਹਾਂ। ਇੱਥੇ ਵੀ ਮੇਰੀ ਉਮਰ ਦਾ ਬੰਦਾ ਮਸਜਿਦ ਜਾਂਦਾ ਕੋਈ ਨਹੀਂ ਗਾ। ਮਤਲਬ ਤੁਸੀਂ ਇੱਕ ਪੂਰੀ ਸਦੀ ਵੇਖ ਲਈ? ਹਾਂ। ਤੁਸੀਂ ਪੂਰੀ ਇੱਕ ਸਦੀ ਵੇਖ ਲਈ ਹੈ? ਬਸ ਸਦੀ ਸਮਝ ਲਓ ਹੋਣ ਵਾਲੀ ਆ। ਕੋਈ 2-3 ਸਾਲ ਘੱਟ ਦੱਸਦੇ। ਚਲੋ ਜੀ, ਰੱਬ ਸੋਹਣਾ ਤੁਹਾਡੇ ਤੇ। ਅੱਲਾ ਦੀ ਅਜੇ ਰਹਿਮਤ ਆ। ਵਾਲ ਤਾਂ ਅਜੇ ਵੀ ਕਾਲੇ ਆ। ਕੀ ਕਰਦੇ ਹੋ ਕਾਲੇ? ਸਾਰੇ ਵਜੂਦ ਦੇ ਵਾਲ ਮੇਰੇ ਤਾਂ ਦਾੜੀ ਅਜੇ ਕਾਲੀ ਹੈ। ਕਾਲੀ ਹੈ ਤੇ ਮੇਰੇ ਪੁੱਤ ਵਾਲ ਮੱਗੇ ਹੋ ਗਏ। ਉਹਦੀ ਇਹ ਆ ਵੀ ਜਿਵੇਂ ਜਿਵੇਂ ਵਕਤ ਆਉਂਦਾ ਜਾਂਦਾ ਨਾ। ਹਾਂਜੀ ਹਾਂਜੀ। ਉਹ ਘਾਟੇ 'ਚ ਆਉਂਦਾ ਜਾਂਦਾ। ਹਾਂਜੀ, ਉਮਰ ਘਟਦੀ ਜਾ ਰਹੀ ਹੈ। ਪਿਛਲੇ ਬੰਦੇ ਜਿਹੜੇ 100 150 ਸਾਲ ਦੇ ਸਾਡੇ ਇੱਕ ਮਿਸਤਰੀ ਸੀ। ਅੱਛਾ। 1 ਸਾਲ ਤੇ 12 ਸਾਲ ਦਾ ਹੋਇਆ ਸੀ, ਦਾਣੇ ਚੱਬਦਾ ਸੀ, ਗੰਨੇ ਚੂਪਦਾ। 112 ਸਾਲਾਂ ਦਾ ਸੀ। ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਜੜ ਕੇ ਉਧਰੋਂ ਆਏ? ਇੱਥੋਂ ਦੇ ਰਹਿਣ ਵਾਲੇ ਆ। ਤੁਹਾਨੂੰ ਮੈਂ ਦੱਸਿਆ ਨਾ। ਹੁਣ ਮੈਂ ਤੁਹਾਨੂੰ ਦੱਸਦਾ ਪਿਛਲਾ ਸ਼ਿਸ਼ਰਾ। ਅੱਛਾ। ਜਿੱਥੋਂ ਤੱਕ ਮੈਨੂੰ ਪਤਾ। ਹਾਂ ਹਾਂ। ਬੁੱਢੇ ਖਾਂ ਸੀ। ਅੱਛਾ, ਬੁੱਢੇ ਖਾਂ। ਉਹਦਾ ਕੋਈ ਪੁੱਤ ਜੀਨ ਖਾਂ ਸੀ। ਦੀਨ ਖਾਂ। ਅੱਛਾ। ਜੀਨ ਖਾਂ ਦੇ ਕੋਈ 5 ਪੁੱਤ ਸੀ। ਅੱਛਾ। ਮੇਰਾ ਦਾਦਾ ਤੇ 4 ਭਰਾ ਹੋਰ ਆ। ਅਲੀ ਮੁਹੰਮਦ ਉਹ ਤੋਂ ਛੋਟਾ, ਉਹ ਤੋਂ ਛੋਟਾ ਭੋਲਾ। ਅੱਛਾ। ਉਹ ਤੋਂ ਛੋਟਾ ਫਤਿਹ ਮੁਹੰਮਦ। ਅੱਛਾ। ਇੱਕ ਮੈਂ ਵਤਨ ਵੀ ਜਾ ਕੇ ਡੋਰਾ ਵੇਖਿਆ ਕਰਾਂ ਤਾਂ ਮੈਂ ਇੱਦਾਂ ਸਾਂ। ਅੱਛਾ। ਤੇ 1 ਸਾਲ ਮੈਂ ਗੱਭਰੂ ਸਾਂ। ਹਾਂ। ਜਦੋਂ ਮੈਂ ਗਿਆ ਤਰਨਤਾਰਨ ਜਾ ਕੇ ਸਾਡੇ ਪਿਓ ਨੇ ਪਿੱਛੇ ਉੱਥੇ ਜ਼ਮੀਨ ਜਿਹੜੀ ਨਾ ਉਹ ਹਿਬਾ ਕਰ ਦਿੱਤੀ। ਅੱਛਾ। ਉਹ ਫਿਰ ਮੈਂ ਜਿਹੜੇ ਛਡਾਈ ਸੀ ਜਾ ਕੇ ਉਹ ਜਿਵੇਂ ਹੱਕ ਸ਼ੁਰੂ ਦਾ ਦਾਵਾ ਕਰਕੇ ਤਰਨਤਾਰਨ। ਅੱਛਾ। ਸਵੇਰੇ ਚੱਲੇ ਸਾਂ। ਇਹੋ ਦਿਨ ਸੀ, ਉਹ ਆਖਰੀ ਦਿਨ ਸੀ ਉਦੋਂ ਜਿੱਦਣ ਆਪਣਾ ਦਾਵਾ ਕਰਨਾ ਸੀ। ਅੱਛਾ। ਇੱਥੋਂ ਫੈਸਲੇ ਚੱਲੇ ਫੈਸਲਾਬਾਦ ਤੋਂ ਲਾਹੌਰ, ਲਾਹੌਰ ਵੱਲੋਂ ਅੰਮ੍ਰਿਤਸਰ। ਅੱਛਾ। ਅੰਮ੍ਰਿਤਸਰ ਜਾ ਕੇ ਸਰਾਂ 'ਚ ਰਿਹਾ। ਅੱਛਾ। 9-10 ਵਜੇ। ਅੱਛਾ। ਦਿਨੇ ਪਹਿਲੀ ਗੱਡੀ ਲਈ ਤੇ 9 ਵਜੇ ਤੋਂ ਪਹਿਲਾਂ ਤਰਨਤਾਰਨ ਪਹੁੰਚ ਗਿਆ। ਤਰਨਤਾਰਨ ਪਹੁੰਚ ਗਿਆ। ਉੱਥੇ ਜਾ ਕੇ ਤਾਂ ਆਪਣਾ ਦਾਵਾ ਕੀਤਾ। ਅੱਛਾ। ਉਹ ਜ਼ਮੀਨ ਜਿਹੜੀ ਉੱਥੇ ਜਾ ਕੇ। ਅੱਛਾ ਬਜ਼ੁਰਗੋ, ਤੁਹਾਡੇ ਕਹਿਣ ਦਾ ਮਕਸਦ ਹੈ 1947 ਵਿੱਚ ਤੁਸੀਂ ਇੰਡੀਆ 'ਚ ਉਜੜ ਕੇ ਆਏ ਹੋ। ਜਦੋਂ ਪਾਕਿਸਤਾਨ ਇੰਡੀਆ ਬਣਿਆ ਤੁਸੀਂ ਉਧਰੋਂ ਉਜੜ ਕੇ ਆ ਗਏ ਜਾਂ ਇੱਧਰੋਂ ਵਸਿੰਦੇ ਸੀ? ਮੇਰਾ ਦਾਦੇ ਨੂੰ ਤੁਹਾਨੂੰ ਮੈਂ ਦੱਸਿਆ ਅੱਜ ਕੀਤੀ ਆ। ਅੰਗਰੇਜ਼ ਦੇ ਵੇਲੇ ਮੇਰਾ ਇੱਧਰ ਮੇਰਾ ਬਾਲ ਸਾਹਿਬ। ਅੱਛਾ। ਅੱਛਾ। ਉਹ ਮੈਂ ਤੁਹਾਨੂੰ ਦੱਸਦਾ ਪਿੰਡ ਨਾਗੋ ਕੀ। ਪਿੰਡ ਨਾਗੋ ਕੀ। ਤੇ ਆਪਣਾ ਥਾਣਾ ਠੀਕਰੀ ਵਾਲਾ। ਠੀਕਰੀ ਵਾਲਾ ਕਦੀ ਉਹ ਵੇਖਿਆ ਜੇ? ਹਾਂਜੀ। ਠੀਕਰੀ ਵਾਲੇ ਦੇ ਨਾਲ ਹੀ ਪਰਲੇ ਬੰਨੇ ਨਾਗੋ ਕੀ ਸਰਲੀ ਪਿੰਡ ਆ। ਅੱਛਾ, ਠੀਕ ਹੋ ਗਿਆ।
ਉੱਥੇ ਸਾਨੂੰ 5 ਮਰਬੇ ਮਿਲੇ ਸੀ ਸਾਨੂੰ ਮੁਸਲਮਾਨਾਂ ਨੂੰ। ਅੱਛਾ ਬਾਕੀ ਜਿਹੜੇ ਸੀ ਸਾਰੇ ਸਰਦਾਰ ਸੀ। ਅੱਛਾ ਹੁਣ ਮੈਂ ਸਿੱਖਾਂ ਦਾ ਨਾਂ ਨਹੀਂ ਲੈਣਾ, ਨਹੀਂ ਦੱਸੋ ਆਦਮ ਤੁਸੀਂ। ਦਾ ਨਾ ਸਰਦਾਰਾਂ ਦਾ ਨਾਂ ਲੈਣਾ। ਅੱਛਾ ਅੱਛਾ ਜਿਹੜਾ ਤੁਹਾਡਾ ਅੱਛਾ ਮੈਂ ਸੁਣਦਾ। ਅੱਛਾ ਅੱਛਾ ਦੱਸੋ। ਉਹਦੇ ਵਿੱਚੋਂ ਅੱਧਾ ਪਿੰਡ ਨਾਗੋ ਕੇ ਪਿੱਛੋਂ ਆਇਆ ਸੀ, ਅੱਛਾ ਅੱਧਾ ਪਿੰਡ ਸਰਲੀਆਂ ਦਾ ਸੀ। ਸਰਲੀਆਂ। ਪਿੱਛੇ ਨਾਗੋ ਕੇ ਤੇ ਸਰਲੀਆਂ 2 ਪਿੰਡ ਸੀ। ਅੱਛਾ ਸਰਲੀਆਂ ਤੇ ਨਾਗੋ ਕੇ ਪਿੱਛੇ 2 ਪਿੰਡ ਸੀ। ਅੱਛਾ 2 ਪਿੰਡਾਂ ਨੂੰ ਅੰਗਰੇਜ਼ ਨੇ ਕੱਲਾ ਹੁਕਮ ਦੇ ਦਿੱਤਾ ਆ ਜਾਓ। ਅੱਛਾ ਅੱਧਾ ਪਿੰਡ ਸਰਲੀਆਂ ਦਾ, ਅੱਧਾ ਪਿੰਡ ਨਾਗੋ ਕੇ। ਸਹੀ ਹੋ ਗਿਆ। ਉਹ ਵਾਜਦੇ ਨੇ ਇੱਥੇ ਨਾਗੋ ਕੇ ਸਰਲੀ। ਨਾਗੋ ਕੇ ਸਰਲੇ। ਹਾਂ ਪਿੱਛੇ ਨਾਗੋ ਕੇ ਤੇ ਸਰਲੀ ਵੱਖੋ ਵੱਖ ਨੇ, ਮੈਂ ਬੰਦ ਕਰਕੇ ਚਲਾਉਣੇ ਆ। ਅੱਛਾ ਅਸੀਂ ਨਾਗੋ ਕੇ ਆਉਂਦੇ ਆ। ਠੀਕ ਹੋ ਗਿਆ। ਸਾਡੇ ਨਾਲ ਜਿਹੜੇ ਸਰਦਾਰ ਸੀ ਨਾ ਅੱਧੇ ਪਿੰਡ 'ਚ, ਉਹ ਖਾਲੇ ਸੀ, ਸਾਡੀ ਯਾਦ ਖਾਲੇ ਆ। ਠੀਕ ਹੈ। ਜਿਹੜੇ ਸਰਦੀਆਂ ਦੇ ਸੀ ਉਹ ਗਿੱਲ ਸੀ। ਗਿੱਲ ਤੇ ਖਾਰੇ। ਹਾਂ ਠੀਕ ਹੋ ਉਹ ਅੱਧਾ ਪਿੰਡ ਐਸ ਬੰਨੇ ਜਿਹੜਾ ਨਾ ਗਿਆ। ਉਹ ਸਰਦੀਆਂ ਦਾ ਸੀ, ਅੱਛਾ ਐਸ ਬੰਨੇ ਅੱਧਾ ਪਿੰਡ ਨਾਗੋ ਕੇ ਦਾ। ਠੀਕ ਹੋ ਗਿਆ। ਬੇਜੀ ਜਿਹੜਾ ਬਾਜ਼ਾਰ ਆਉਂਦਾ ਸੀ ਨਾ ਉਹਦੀ ਵੰਡ ਸੀ। ਅੱਛਾ ਇਹਨਾਂ ਨੂੰ ਮਰੱਬੇ ਸਰਦੀਆਂ ਵਾਲਿਆਂ ਨੂੰ ਇੱਧਰ ਮਿਲ ਗਏ ਅੱਛਾ ਨਹਿਰ ਵੱਲ, ਹਾਂ ਤੇ ਸਰਦੀਆਂ ਵਾਲੇ ਤੇ ਨਾਗੋ ਕੇ ਵਾਲਿਆਂ ਨੂੰ ਪਰਲੇ ਬੰਨੇ ਮਿਲ ਗਏ। ਅੱਛਾ ਅੱਛਾ ਤੁਹਾਡਾ ਜਨਮ ਜਿਹੜਾ ਹੈ ਤੁਸੀਂ ਪਹਿਲਾਂ ਜਨਮ ਅਸੀਂ 4 ਭਰਾ ਹਾਂ 3 ਭੈਣਾਂ। ਅਸੀਂ ਉੱਥੇ ਨਾਗੋ ਕੇ ਦੇ ਜਨਮ। ਨਾਗੋ ਕੇ ਇੱਧਰ ਪਾਕਿਸਤਾਨ ਵਾਲੇ ਪਾਸੇ ਕਿ ਉੱਧਰ ਵਾਲੇ ਪਾਸੇ? ਪਾਕਿਸਤਾਨ ਤੋਂ ਬਣ ਤੋਂ ਪਹਿਲਾਂ ਕਿਤੇ ਜਿਹੜਾ ਨਾ ਅਸੀਂ ਉੱਥੋਂ ਦੇ ਪੈਦਾ ਹੋਏ ਹਾਂ। ਅੱਛਾ ਉੱਥੋਂ ਫਿਰ ਅਸੀਂ ਜ਼ਮੀਨ ਵੇਚ ਕੇ ਤੇ ਇੱਥੇ ਨਾਗਾ ਜਾਣ ਕੇ ਲਈ ਹੈ। ਕਦੋਂ? ਇਹ ਜਦੋਂ ਪਾਕਿਸਤਾਨ ਬਣਿਆ ਇਹ ਜੋ 20 ਸਾਲ, ਅਸੀਂ ਤਾਂ 20 ਸਾਲ ਪਹਿਲਾਂ ਆਏ, 15-20 ਅੱਛਾ ਸਾਲ। ਅੱਛਾ 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 ਜਿਹੜੀ ਸਾਡੀ ਬਰਾਦਰੀ ਸੀ ਨਾ ਹਾਂ 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 ਉਹ 30 ਸਾਲ ਪਹਿਲਾਂ ਇੱਥੇ ਪਸੰਦਾਰਾ ਕਰਕੇ ਆ ਗਏ ਸੀ। ਅੱਛਾ ਸਹੀ ਤੇ ਹੋ ਸਾਡਾ ਰਹਿ ਗਿਆ ਫਿਰ ਦਾਦਾ ਤੇ ਪਿਓ ਇਕੱਲਾ ਹੀ ਉੱਥੇ। ਅੱਛਾ ਅੱਛਾ ਚਲੋ ਵਰਤੋਂ ਉੱਥੇ ਹੈ ਸੀ ਬਰਾਦਰੀ, ਉਦੋਂ ਜ਼ਮਾਨਾ ਚੰਗਾ ਸੀ। ਅੱਛਾ ਨੰਬਰਦਾਰ ਸਾਡਾ ਕਰਨੈਲ ਸਿੰਘ ਸੀ। ਕਰਨੈਲ ਸਿੰਘ ਤੁਹਾਡਾ ਨੰਬਰਦਾਰ ਸੀ ਇੱਥੇ ਦਾ? ਇਹ ਉੱਥੇ ਨਾਗੋ ਕੀ ਇੱਥੇ ਇਹ ਨਾਗੋਗੀ ਦਾ? ਇਸ ਨਾਗੋ ਕੀ। ਅੱਛਾ ਉਹ ਸਾਡੀ ਬਰਾਦਰੀ ਸੀ। ਹਾਂ ਅੱਛਾ ਉਸ ਤੋਂ ਬਾਅਦ ਮੇਰਾ ਪਿਓ ਤੇ ਮੇਰੀ ਫੁੱਫੀ ਦੋਵੇਂ ਭੈਣ ਭਰਾ ਸੀ। ਅੱਛਾ ਉੱਥੋਂ ਫਿਰ ਅਸੀਂ ਜਿਹੜਾ ਇਹ ਬਰਾਦਰੀ ਆ ਨਾ ਇਹਨਾਂ ਫਿਰ ਆਖਿਆ ਵੀ ਤੁਸੀਂ ਇੱਥੇ ਆ ਜਾਓ। ਅੱਛਾ ਇਹਨਾਂ ਨਾਗਾਂ 'ਚ ਇੱਕ ਮਰਬਾ ਸਿੱਖਾਂ ਦਾ ਸੀ। ਅੱਛਾ ਉਹ ਫੌਜੀ ਸੀ। ਅੱਛਾ ਨਾ ਯਾਦ? ਉਹ ਡੱਬਾ ਵਾਲਾ ਸਟੇਸ਼ਨ ਹੈ ਅੱਛਾ ਤੇ ਜਾਨੀ ਵਾਲਾ ਸਟੇਸ਼ਨ ਹੈ ਤੇ ਡੱਬਾ ਵਾਲਾ ਪਿੰਡ ਹੈ। ਆ ਗੋਇਲੇ ਦੇ ਤੇ ਆਪਣਾ ਤੇਰੇ ਆ ਕੀ ਨਾਂ ਲੈਂਦੇ ਆ ਸਮੁੰਦਰੀ ਟੋਬੇ ਦੇ ਵਿਚਕਾਰ। ਅੱਛਾ ਗੋਜਰੇ ਦੇ ਟੋਬੇ ਦੇ ਵਿਚਕਾਰ। ਠੀਕ ਵੀ ਕਹੇ ਪਿੰਡ ਆ ਜਾਨੀ ਵਾਲਾ ਸਟੇਸ਼ਨ। ਸਟੇਸ਼ਨ ਵਿੱਚ ਜਾ ਤੇ ਉਹ ਆਪਣਾ ਸੜਕ ਵੀ ਜਾਂਦੀ ਹੈ ਟੋਬੇ ਨੂੰ ਗੋਇਲੇ। ਅੱਛਾ ਉੱਥੋਂ ਦਾ ਸਿੱਖ ਸੀ। ਅੱਛਾ ਉਹ ਪੈਨਸ਼ਨ ਸੀ, ਉਹਨੂੰ ਪੈਨਸ਼ਨ ਜਦੋਂ ਉਦੋਂ ਫਾਰਗ ਹੋਇਆ ਤਾਂ ਮਰਬਾ ਮਿਲਿਆ ਜ਼ਿਲ੍ਹੇ ਮਿੰਟ ਕੁਮਰੀ 'ਚ। ਅੱਛਾ ਇਹ ਜਿਹੜੇ ਉੱਡੂ ਵਾਲੀ ਦੇ ਸੀ ਇਹਨਾਂ ਦੀ ਰਿਸ਼ਤੇਦਾਰੀ ਸੀ ਉੱਥੇ। ਸਹੀ ਹੋ ਗਿਆ। ਉਹ ਫਿਰ ਉੱਥੇ ਉਹਨਾਂ ਮਰਬਾ ਲੈ ਲਿਆ। ਇਹ ਫਿਰ ਜਿਹੜਾ ਸਰਦਾਰ ਸੀ ਨਾ ਜਿਹਨੂੰ ਇਹ ਪੈਨਸ਼ਨ ਮਿਲੀ ਸੀ ਉਹਨਾਂ ਨੂੰ ਆਖਿਆ ਵੀ ਮੈਂ ਮਰਬਾ ਲਿਆਉਣਾ ਤੁਹਾਡੇ ਪਿੰਡ ਵਾਲਾ। ਅੱਛਾ ਉਹ ਤੁਸੀਂ ਲੈ ਲਓ ਤੇ ਮਰਬਾ ਮੈਨੂੰ ਇੱਥੇ ਵਟਾਂਦਰਾ ਕਰ ਲਓ। ਸਹੀ ਹੋ ਗਿਆ। ਇਹ ਫਿਰ ਮਰਬਾ ਜਿਹੜਾ ਨਾ ਉਹ ਜ਼ਿਲ੍ਹੇ ਮਿੰਟ ਕੁਮਰੀ 'ਚੋਂ ਉਹ ਸਰਦਾਰ ਉਹ ਤਬਾਦਲਾ ਕਰਕੇ ਤੇ ਇੱਥੇ ਲਾਇਆ ਸਾਡੇ ਵਾਲਾ ਮਰਬਾ ਨਾਗਾ ਜਿਹਾ ਮੋਗੇ ਦੇ ਗਾੜੀ। ਅੱਛਾ ਉਹ ਫਿਰ ਜਿਹੜੇ ਮਰਬਾ ਜਿਹੜਾ ਉਹਨਾਂ ਹੋਰ ਜ਼ਮੀਨ ਖਰੀਦ ਲਈ। ਉਹਨਾਂ ਫਿਰ ਆਖਿਆ ਵੀ ਅਸੀਂ ਹੋਰ ਖਰੀਦ ਲਈ ਆ, ਹੁਣ ਨਹੀਂ ਅਸਾਂ ਜਾਣਾ। ਅੱਛਾ ਇਹ ਫਿਰ ਮਰਬਾ ਸਿੱਖ ਦਾ ਸੀ। ਸਹੀ। ਉਹ ਮਰ ਗਿਆ, ਫੌਜ ਹੋ ਗਿਆ। ਫਿਰ ਉਹਦੀ ਬੀਵੀ ਨਾਲ ਲੱਗ ਗਿਆ, ਫਿਰ ਬੀਵੀ ਫੌਜ ਹੋ ਗਈ। ਅੱਛਾ ਫਿਰ ਉਹਦੇ ਹੱਕਦਾਰ ਜਿਹੜੇ ਸੀ ਉਹਨਾਂ ਨੂੰ ਫਿਰ ਜਿਹੜਾ ਹੱਕਦਾਰਾਂ ਮਰ ਗਿਆ। ਇਹ ਉਦੋਂ ਲੋਕ ਨਾਗਾਂ ਨੂੰ ਭੁੱਖ ਬੜੀ ਸੀ। ਅੱਛਾ ਬਹੁਤ ਭੁੱਖੇ ਲੋਕ ਸਨ। ਜ਼ਮੀਨਾਂ ਜਿਹੜੀਆਂ ਸੀ ਗਹਿਣੇ ਖੱਤਰੀਆਂ ਨੂੰ ਪਾਈਆਂ ਸੀ ਆਪਣਾ ਵਿਆਜ ਲੈ ਲੈ ਕੇ। ਸਹੀ। ਇਹ ਫਿਰ ਮਰਬਾ ਛੇਕੇ ਉਦੋਂ ਭਾਅ ਕੋਈ ਨਹੀਂ ਸੀ, 2-2.5-300 ਨੂੰ ਠੇਕੇ ਤੇ ਚੜ੍ਹਨਾ। ਅੱਛਾ ਉਹ ਇਹਨਾਂ ਲੈਣਾ ਕੋਈ ਨਾ, ਉਹ ਉੱਡੂ ਵਾਲੀ ਦੇ ਲੈਣਾ ਫਟਾਲਾ। ਇਹ ਜਿਹੜੇ ਭੁੱਖੇ ਬਗਾਲੀ ਉਹਨਾਂ ਹਲਵਾ ਕੇ ਉੱਡੂ ਵਾਲੀ ਚਲੇ ਜਾਣਾ ਤੇ ਇਹਨਾਂ ਮਗਰੋਂ ਆਪਣਾ ਡਾਟਰੀਆਂ ਲੈ ਕੇ ਮਕਈ ਵੱਢ ਲਾ, ਆਪਣਾ ਕਪਾਹ ਰਾਤ ਚੁੱਕ ਲਾ, ਆਪਣਾ ਜਿਹੜਾ ਆਪਣਾ ਚਰੀ ਵੱਢ ਲਾ, ਇਹਨਾਂ ਜਾੜਾ ਕਰਨਾ। ਉਹ ਫਿਰ ਗਾਹ ਪੈਣੇ ਕੋਈ ਨਾ। ਅੱਛਾ ਇਹ ਪਿੰਡ 2 ਮਰਬਿਆਂ 'ਚ ਪਿੰਡ ਆ ਗਿੱਲਾਂ ਦਾ। ਅੱਛਾ ਉਹ ਜਨਾਬ ਫਿਰ ਇੱਦਾਂ ਕਰਦਿਆਂ ਜਿਹੜਾ ਨਾ ਉਹਨਾਂ ਫਿਰ ਆਖਿਆ ਵੀ ਆਹ ਵੇਚ ਦੇਣਾ।
ਇੱਥੋਂ ਫਿਰ ਸਾਡੀ ਬਰਾਦਰੀ ਜਿਹੜੀ ਇਹਨੇ ਚਾਚੇ ਸੀ ਬਾਬੇ ਉਹਨਾਂ ਸਲਾਹ ਕਰਕੇ ਨਾ ਉਹ ਫਿਰ ਸਾਡੇ ਪਿਓ ਕੋ ਗਏ। ਅੱਛਾ। ਉਹਨਾਂ ਆਖਿਆ ਵੀ ਮਰੱਬਾ ਨਾਗਾ ਜੇ ਇੱਕ ਵਿਕਦਾ ਤਾਂ ਮੋਗੇ ਦੇ ਗਾੜੀ ਇਹ ਵੇਚ ਕੇ ਤੇ ਉੱਥੇ ਆ ਜਾ ਸਾਡੇ ਕੋਲ। ਇਹ ਫਿਰ ਜਦ ਸਾਡਾ ਪਿਓ ਆਇਆ ਉਹਨਾਂ ਆਣ ਕੇ ਜ਼ਮੀਨ ਵੇਖੀ, ਫਿਰ ਉਹ ਪੁੱਛ ਕੇ ਤੇ ਫਿਰ ਗਿਆ ਉੱਥੇ ਜਾਨੀ ਵਾਲੇ, ਫਿਰ ਡੱਬਾ ਵਾਲੇ ਜਾ ਕੇ ਉਹਨਾਂ ਨਾਲ ਗੱਲ ਕੀਤੀ। ਉਹਨਾਂ ਨਾਲ ਗੱਲ ਕਰਕੇ ਤੇ ਫਿਰ ਮਰੱਬੇ ਦਾ ਕੀਤਾ ਸਭ ਦਾ। ਜਿਸ ਵੇਲੇ ਗਿਆ ਪਟਵਾਰੀ ਕੋ ਤਹਿਸੀਲਦਾਰ ਕੋ, ਉਹਨੇ ਆਖਿਆ ਵੀ ਮਰੱਬਾ ਕਿਸੇ ਨੂੰ ਹੱਕ ਨਹੀਂ ਲੈਣ ਦਾ, ਇਹ ਨਾ ਵੇਚ ਸਕਦੇ ਤੇ ਨਾ ਕੋਈ ਇਹਨੂੰ ਲੈ ਸਕਦਾ। ਅੱਛਾ। ਗੱਲ ਲੰਮੀ ਆ। ਉਹ ਫਿਰ ਜਿਹੜਾ ਨਾ ਇੱਥੇ ਇੱਕ ਵਕੀਲ ਸੀ, ਉਹ ਸਾਡੇ ਪਿਓ ਦਾ ਯਾਰ ਸੀ। ਸਾਡਾ ਪਿਓ ਸਾਰੀ ਉਮਰ ਚੌਧਰੀ ਸੀ। ਅੱਛਾ। ਥਾਣੇ ਪਠਾਣੇ ਰਹਿਣਾ। ਜਦੋਂ ਠੇਕੇ ਵਾਲਾ ਉੱਥੇ ਹਜ਼ਾਰ ਮਰਬੇ ਹੱਥਾਂ ਸੀ, ਜਦੋਂ ਥਾਣੇਦਾਰ ਨੇ ਤਫਤੀਸ਼ ਤੇ ਕਿਤੇ ਜਾਣਾ ਨਾ, ਉਦੋਂ ਸਫਾਈ ਨੂੰ ਕਰਨਾ ਪਿਆ, ਉਹਨੇ ਚੌਧਰੀ ਨੂੰ ਆ ਚੱਲ ਕੇ ਘੋੜੀ ਦੇ ਕਾਠੀ ਪਾਵੇ ਫਲਾਣੇ ਪਿੰਡ ਤਫਤੀਸ਼ ਕਰਨੀ। ਉੱਥੇ ਜਾ ਕੇ ਇਲਾਕਾ ਸਾਰਾ ਇਹਨੂੰ ਜਾਣਦਾ ਹੈ। ਥਾਣੇਦਾਰ ਬਹਿ ਜਾਣਾ, ਤਫਤੀਸ਼ ਸਾਡੇ ਪਿਓ ਨੇ ਕਰਨੀ। ਹੁਣ ਤਫਤੀਸ਼ ਕਰਕੇ ਤੁਹਾਨੂੰ ਥਾਣੇਦਾਰ ਨੂੰ ਦੱਸ ਦੇਣਾ ਵੀ ਆਹ ਸੱਚਾਈ ਜਾਂ ਝੂਠਾ ਹੈ। ਉੱਥੇ ਫਿਰ ਦੋਵੇਂ ਪਾਰਟੀਆਂ ਸਾਡੇ ਪਿਓ ਕੋਲ ਆਉਂਦੀਆਂ ਸੀ। ਉਹ ਜਿਹੜੇ ਗੁਨਾਹਗਾਰ ਸੀ ਉਹਨਾਂ ਆਖਣਾ ਸਾਨੂੰ ਛਡਾ, ਤੇ ਜਿਹੜੇ ਬੇਗੁਨਾਹ ਸੀ ਉਹਨਾਂ ਆਖਣਾ ਸਾਡਾ ਕੰਮ ਕਰ। ਅੱਛਾ ਬਜ਼ੁਰਗੋ, ਜਿਹੜਾ ਤੁਹਾਡਾ ਪਿੰਡ ਸੀ ਨਾਗਾ, ਉਹ ਫਿਰ ਨਾ ਉਹ ਫਿਰ ਇਹ ਗੱਲ ਬਣ ਗਈ। ਇਹ ਫਿਰ ਡੱਬਾ ਵਾਲੇ ਜਾ ਕੇ ਤੇ ਇੱਥੇ ਇੱਕ ਹਰੀ ਆਪਣਾ ਤੇਰਾ ਵਕੀਲ ਰਾਈ, ਅੱਛਾ, ਉਹ ਇਲੈਕਸ਼ਨ ਤੇ ਖਲੋਤਾ ਸੀ। ਅੱਛਾ। ਸਾਡੇ ਪਿਓ ਕੋਲ ਚਲਾ ਗਿਆ, ਉੱਥੇ ਮੁਸਲਮਾਨ ਸੀ ਉਹ। ਤਖੀਆ ਸਾਡੇ ਘਰ ਦੇ ਨਾਲ। ਅੱਛਾ। ਉਹ ਤਖੀਏ 'ਚ ਪੁਲਿਸ ਜਾਂਦੀ ਸੀ ਤੇ ਤਖੀਏ 'ਚ ਉੱਥੇ ਹਸਪਤਾਲ ਜਾਂਦਾ ਹੈ ਤੇ ਨਾਲ ਹੀ ਸਾਡਾ ਘਰ ਸੀ। ਉਹ ਫਿਰ ਉੱਥੇ ਜਿਹੜਾ ਫਕੀਰ ਸੀ ਨਾ ਬੈਠਾ, ਸ਼ਹਾਬਦੀਨ ਉਹਦਾ ਨਾਂ ਸੀ। ਉਹ ਨਾਲ ਕੇ ਜਿਹੜੇ ਵਾਕਫ ਸੀ ਨਾ ਪੁਲਿਸ ਵਾਲੇ, ਅੱਛਾ, ਉਹਨਾਂ ਆਉਂਦੇ ਆਣ ਨੂੰ ਸ਼ਹਾਬਦੀਨ ਨੂੰ ਆਖਣਾ ਚੌਧਰੀ ਨੂੰ ਆਵਾਜ਼ ਮਾਰ। ਉਹ ਚੌਧਰੀ ਨੂੰ ਉਹਨਾਂ ਸਾਡੇ ਨਾਲ ਸੁਣਾ ਦਿੱਤਾ ਵੀ ਪੁਲਿਸਾਨੀ ਆ ਗਿਆ, ਥਾਣੇਦਾਰ ਆ ਗਿਆ, ਫਲਾਣਾ ਆ ਗਿਆ। ਉਹ ਸੁਣਦਿਆਂ ਜਿਹੜਾ ਸੀ ਨਾ ਉਹ ਆਪਣਾ ਤੇਰਾ ਵਕੀਲ, ਉਹ ਵੀ ਸੁਣ ਕੇ ਉੱਥੇ ਤਖੀਏ 'ਚ ਆ ਗਿਆ। ਉਹਨਾਂ ਆਣ ਕੇ ਉਹਨੂੰ ਸ਼ਹਾਬਦੀਨ ਨੂੰ ਆਖਿਆ ਵੀ ਇੱਥੇ ਚੌਧਰੀ ਦੱਸਦੇ ਆ ਕਰ। ਅੱਛਾ। ਤੇ ਉਹਨੂੰ ਮੈਂ ਮਿਲਣਾ। ਉਹ ਖਾਲ ਉਹਨੂੰ ਸ਼ਹਾਬਦੀਨ ਨੇ ਆਣ ਕੇ ਦੱਸਿਆ। ਉਹ ਗਿਆ ਮਿਲਿਆ, ਉਹਨੇ ਆਖਿਆ ਮੈਂ ਵਕੀਲ ਹਾਂ ਤੇ ਮੈਂ ਇਲੈਕਸ਼ਨ ਤੇ ਖਲੋਤਾ, ਮੇਰੀ ਇਮਦਾਦ ਕਰ। ਹੁਣ ਜਿੰਨੀ ਕੁ ਹੋ ਸਕੀ ਉਹਦੀ ਇਮਦਾਦ ਕੀਤੀ। ਉਹ ਫਿਰ ਜਦੋਂ ਇਹ ਵਕਤ ਆਇਆ ਨਾ ਜ਼ਮੀਨ ਦਾ, ਅੱਛਾ, ਉਹ ਫਿਰ ਗਿਆ ਉਹਦੇ ਕੋਲ। ਹੁਣ ਜਾ ਕੇ ਉਹਨੂੰ ਆਖਿਆ ਵੀ ਆਹ ਜ਼ਮੀਨ ਆ ਤੇ ਆਹ ਮੈਂ ਸੌਦਾ ਕੀਤਾ, ਤੇ ਉਹ ਇਸ ਤਰ੍ਹਾਂ ਲਿਖਿਆ ਵੀ ਉਹ ਲੈ ਕੋਈ ਨਹੀਂ ਸਕਦਾ, ਨਾ ਕੋਈ ਦੇ ਸਕਦਾ। ਉਹਨੇ ਆਖਿਆ ਵੀ ਵਾਰੀ ਸੀ ਚੰਗਾ ਸੀ ਉਹਦੇ ਕੋਲ। ਉਹਨੇ ਆਖਿਆ ਵੀ ਤੂੰ ਰੋਟੀ ਤੋਂ ਖਾ ਤੇ ਸ਼ਾਮ ਨੂੰ ਮਾਲ ਅਫਸਰ ਤੇ ਕਰ ਚੱਲਾਂਗੇ। ਉਹ ਫਿਰ ਮਾਲ ਅਫਸਰ ਕੋਲ ਕਰ ਰਾਤ ਗਿਆ ਫਿਰ ਵਕੀਲ। ਹੁਣ ਜਾ ਕੇ ਉਹਨੂੰ ਆਖਿਆ ਵੀ ਆਹ ਗੱਲ ਆ ਬਾਤ ਆ, ਤੇ ਉਹ ਕਾਗਜ਼ ਵੇਖ ਤੇ ਉਹ ਜ਼ਮੀਨ ਲਾਠਾ ਦੇਣੀ ਆ। ਅੱਛਾ। ਉਹਨੇ ਆਖਿਆ ਸਵੇਰੇ ਆਇਆ ਮੈਂ ਕਾਗਜ਼ ਵੇਖਾਂਗਾ। ਸਵੇਰੇ ਉਹ ਕਾਗਜ਼ ਵੇਖੇ, ਉਹ ਫਿਰ ਚਲੇ ਗਏ। ਉਹਨੇ ਆਖਿਆ ਵੀ ਇਹ ਲਿਖਿਆ ਨਾ ਇਹਨੂੰ ਕੋਈ ਲੈ ਸਕਦਾ, ਨਾ ਇਹਨੂੰ ਕੋਈ ਵੇਚ ਸਕਦਾ। ਅੱਛਾ। ਉਹਨੇ ਆਖਿਆ ਵੀ ਅਸਾਂ ਲੈਣਾ, ਹੁਣ ਕੋਈ ਗੱਲ ਦੱਸ ਮਸ਼ਵਰਾ। ਮਹਾਰਾਜ ਫਿਰ ਆਖਿਆ ਵੀ ਮੇਰੇ 'ਚ ਬਥੇਰ 'ਚ ਗੱਲ ਕੋਈ ਨਹੀਂ, ਅਕਲ 'ਚ ਤੂੰ ਦੱਸ। ਅੱਛਾ। ਉਹਨੇ ਆਖਿਆ ਮੈਂ ਹੁਣ ਤੈਨੂੰ ਇਹ ਦੱਸਦਾ ਵੀ ਇਹ ਮਰੱਬਾ ਮੁਸਲਮਾਨਾਂ 'ਚ ਇੱਕ ਸਿੱਖਾਂ ਦਾ, ਤੇ ਇਹ ਮੁਸਲਮਾਨ ਦਾ ਮਰੱਬਾ ਸਿੱਖਾਂ 'ਚ ਇੱਕ ਆ। ਨਾ ਤੇ ਉੱਥੇ ਬਾਂਗ ਦੇਣ ਦਿੰਦੇ ਸਿੱਖਾਂ ਨੂੰ, ਤੇ ਨਾ ਸਿੱਖਾਂ ਦਾ ਹੀ ਇੱਥੇ ਗੁਰਦੁਆਰਾ ਹੈ। ਅੱਛਾ। ਉਹਦੀ ਬਰਾਦਰੀ ਕੋਈ ਨਹੀਂ। ਤੂੰ ਮੇਰੇ ਆਖੇ ਰੱਖਦੇ ਵੀ ਉਹ ਇੱਕ ਮੁਸਲਮਾਨਾਂ ਦਾ ਮਰੱਬਾ ਸਿੱਖਾਂ ਦੇ ਪਿੰਡ 'ਚ ਘਰ, ਇਹ ਇੱਕ ਮਰੱਬਾ ਸਿੱਖਾਂ ਦਾ ਮੁਸਲਮਾਨਾਂ ਦੇ, ਉਹਨੂੰ ਬਾਗ ਨਹੀਂ ਦੇਣ ਦਿੰਦੇ, ਤੇ ਇਹਨੂੰ ਇੱਥੇ ਆਪਣਾ ਹੈ ਕੋਈ ਨਹੀਂ ਗੁਰਦੁਆਰਾ। ਤੂੰ ਦੇਖਦੇ ਵੀ ਮੈਂ ਜਿਹੜਾ ਇਹਨਾਂ ਦਾ ਤਬਾਦਲਾ ਕਰ ਦਿੱਤਾ। ਅੱਛਾ। ਉਹ ਵਕੀਲ ਨੇ ਮਸ਼ਵਰਾ ਦੇ ਕੇ ਤਬਾਦਲਾ ਕਰ ਦਿੱਤਾ। ਉਹਨੇ ਆਖਿਆ ਚਲੋ ਜੀ ਖਰੀਦ ਲਓ। ਉਹ ਖਰੀਦ ਲਿਆ। 7,500 ਦਾ ਉਹ ਮਰੱਬਾ ਲਿਆ। ਪੂਰਾ ਮੁਰੱਬਾ 7,500, ਪੂਰਾ ਮਰੱਬਾ 5 ਪੈਰੀਆਂ ਮੋਗੇ ਦੇ ਗਾੜੀ। ਤੇ ਉੱਥੋਂ ਵਾਲਾ ਵੇਚਿਆ 8,500 ਦਾ। ਅੱਛਾ। 4 ਮਕਾਨ ਵਿਚਕਾਏ ਬਰਾਂਡਾ ਸੀ, ਮੈਨੂੰ ਸਭ ਕੁਝ ਦੀਦਾ। ਅੱਛਾ। ਵਿਚਕਾਏ ਬਰਾਂਡਾ ਸੀ
डंगर बदन ਹੂੰ ਹੂੰ ते 4 मकान थे। ਹੂੰ साढ़े मकान हर शह जी 8,500 दी वो ਦੇਤੀ तो 7,000 का मरबा दिया। ਹੂੰ अज हम तो मैं दादा लाख रुपये दी मेरे भतीजे ने 2.5 पालियां ठेके से दित्तियां पर ਅੱਛਾ ਬਜ਼ੁਰਗੋ ਮੈਨੂੰ ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀ अच्छा ਨਾਗਾ ये फिर मरबा ले लिया। ਹੂੰ जेड़ा मरबा ले लिया तो 5-4 साल तो फिर जगह कोई ना ਹੂੰ ਹੂੰ बरादी के पासे रहे। ਹੂੰ हूँ फिर गए तहसीलदार को अच्छा महाराज सर को भी सानू आता दे हूँ 2 कनाल हाथा हर जगह ते मरबे पीछे जनता ही लग रही। ਅੱਛਾ ਬਜ਼ੁਰਗੋ ਮੈਂ ਤੁਹਾਨੂੰ ਇੱਥੇ ਰੋਕਣ ਦਿਆਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਸਾਡਾ ਪ੍ਰੋਗਰਾਮ ਆ ਨਾ ਇਹ 47 ਦੇ ਉੱਪਰ ਹੁੰਦਾ ਹੈ 1947 ਦੇ ਉੱਪਰ ਠੀਕ ਹੈ ਸੋ ਉਹ ਗੱਲਾਂ ਸਾਡੀਆਂ ਜ਼ਿਆਦਾ ਲੰਬੀਆਂ ਹੋ ਰਹੀਆਂ ਟਾਈਮ ਪੀਰੀਅਡ ਸਾਡੇ ਕੋਲ ਸਿਰਫ 30 ਮਿੰਟ ਦਾ ਹੁੰਦਾ ਹੈ ਪ੍ਰੋਗਰਾਮ ਦਾ ਤੇ ਉਹਦੇ ਅੰਦਰ ਰਹਿ ਕੇ ਅਸੀਂ ਗੱਲਾਂ ਕਰਦੀਆਂ ਨੇ ਮੈਨੂੰ ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀ ਨਾਗਾ ਇੱਥੇ 47 ਤੋਂ ਪਹਿਲੇ ਸਿੱਖ ਹਿੰਦੂ ਮੁਸਲਮਾਨ ਸਾਰੇ ਲੋਕ ਰਹਿੰਦੇ ਸੀ ਇੱਥੇ ਜਨਾਬ ਜਿਹੜੇ ਬਾਹਮਣਾਂ ਦਾ ਇੱਕੋ ਘਰ ਸੀ। ਨਾਮ ਯਾਦ ਆ ਉਹਨਾਂ ਦਾ ਹਾਂ ਨਾਮ ਯਾਦ ਆ ਕੋਈ ਚੇਤੇ ਆ ਨਾਮ ਨਾਲੇ ਉਹਦਾ ਨਾਂ ਚੇਤਾ ਭੁੱਲ ਗਿਆ ਅੱਛਾ ਤੇ 1-2 ਬਾਹਮਣਾਂ ਦਾ ਨਾਂ ਯਾਦ ਹੈ। ਬਾਹਮਣ 15-20 ਘਰ ਸੀ ਅੱਛਾ ਦੁਕਾਨਾਂ ਕਰਦੇ ਅੱਛਾ ਤੇ ਉਹ ਦੂਜਿਆਂ ਦਾ ਨਾਂ ਨਹੀਂ ਮੈਨੂੰ ਯਾਦ ਆ। ਇੱਕ ਨਾ ਹੈਗਾ ਸੀ ਚਲੋ ਚੇਤੇ ਭੁੱਲ ਗਿਆ ਸਿੱਖ ਕਿੰਨੇ ਕੁ ਰਹਿੰਦੇ ਸੀ ਸਿੱਖ ਇੱਥੇ ਕੋਈ ਨਹੀਂ। ਕੋਈ ਨਹੀਂ ਸੀ ਨਾਗਾਂ ਦੇ ਵਿੱਚ ਅੱਛਾ ਆਲੇ ਦੁਆਲੇ ਜਿਹੜੇ ਨਾਗਾਂ ਦੇ ਲਾਗੇ ਲਾਗੇ ਪਿੰਡਾਂ ਦੇ ਕੀ ਨਾਂ ਸੀ ਕਿਹੜਾ ਕਿਹੜਾ ਪਿੰਡ ਹੈ ਆ ਇੱਕ ਲਾਗੇ ਸੀ ਉਦੋਂ ਵਾਲੀ ਉਦੋਂ ਵਾਲੀ ਨਾਲ ਸਾਡੇ ਮਰਬੇ ਤੇ 3 ਮਰਬਾ ਸੀ। ਅੱਛਾ ਇੱਕ ਮਰਬਾ ਵੀ ਰਿਹਾ ਸੀ ਉਹ 5 ਮਰਬੇ ਹਟਵਾ ਜਿੰਨਾ ਸਾਡਾ ਮਰਬਾ ਸਾਡੇ ਪਿੰਡ ਨਾਗਾ ਤੋਂ ਹਾਂ ਹਾਂ ਇੰਨਾ ਹੀ ਵੀੜਾ ਸੀ। ਅੱਛਾ ਅਗਲੇ ਬੰਨੇ ਭਾਗੋ ਵਾਲੇ ਸੀ। ਭਾਗੋ ਵਾਲੀ ਭਾਗੋ ਵਾਲੀ ਅਗਲੇ ਬੰਨੇ ਨਿੱਕਾ ਵੀਰਾ ਸਿੱਖਾਂ ਦਾ ਨਿੱਕਾ ਵੀਰਾ ਸਿੱਖਾਂ ਨਿੱਕਾ ਵੀਰਾ ਵੱਡਾ ਵੀਰਾ ਜਿਹੜਾ ਸਾਡੇ ਨਾਲ ਸੀ ਹੂੰ ਤੇ ਜਿਹੜਾ ਨਾ ਭਾਗੋ ਆ ਉਹਦੇ ਅਗਲੇ ਬੰਨੇ ਫਿਰ ਨਿੱਕਾ ਵੀਰਾ ਸੀ। ਅੱਛਾ ਇਹ ਉਦੋਂ ਵਾਲੀ 60 ਮਰਬੇ ਹਟਵੇਂ ਸੀ। ਠੀਕ ਹੋ ਗਿਆ ਅਗਲੇ ਬੰਨੇ ਗੁਰੂ ਸਾਹਿਬ ਸੀ। ਗੁਰੂ ਸਰ ਅਗਲੇ ਬੰਨੇ ਜਵੱਡੀ ਜਵੱਡੀ ਅਗਲੇ ਬੰਨੇ ਨਾਸੀ 79 ਆ ਅਗਲੇ ਬੰਨੇ ਲੀਲਾ ਲੀਲਾ ਆ ਗਿਆ ਇੱਧਰ ਧੌਲ ਮਾਜਰਾ ਅੱਛਾ ਹਾਂਜੀ ਇੱਧਰ 87 ਇੱਧਰ 88 ਹੂੰ ਅੱਗੇ ਚਲਾ ਗਿਆ ਫਿਰ ਉਹ ਤੋਂ 79 ਤੋਂ ਅੱਗੇ ਚਲੀ ਗਈ ਹੂੰ 80 ਅੱਛਾ ਉਹ ਵੀ ਸਿੱਖਾਂ ਦੀ ਅੱਛਾ ਅੱਗੇ ਜਵੱਡੀ ਸਿੱਖਾਂ ਦੀ ਜਵੰਡੀ ਅੱਗੇ ਸਿੱਖਾ ਆ ਗਏ ਨਾਗੋ ਆਪਣਾ ਸਰਲੀ ਸਰਲੀ ਨਾ ਸਰਲੀ ਦਾ ਆ ਗਏ ਠੇਕਰੀ ਵਾਲਾ ਪਿੰਡ ਠੀਕਰੀ ਵਾਲਾ ਆ ਗਿਆ ਠੇਕਰੀ ਵਾਲਾ ਅੱਡਾ ਵਾ ਹੂੰ ਉਦੋਂ ਥਾਣਾ ਵੀ ਉੱਥੇ ਸੀ। ਹੂੰ ਹਸਪਤਾਲ ਬੰਦਿਆਂ ਦਾ ਵੀ ਉਦੋਂ ਉੱਥੇ ਸੀ। ਹੂੰ ਡੰਗਰਾਂ ਦਾ ਵੀ ਹਸਪਤਾਲ ਉੱਥੇ ਸੀ। ਅੱਛਾ ਥਾਣਾ ਵੀ ਇੱਥੇ ਸੀ। ਹੱਡ ਜਿਹੜੀ ਉਹ ਠੇਕਰੀ ਵਾਲੇ ਦੀ ਸੀ ਹੂੰ ਤੇ ਹੈਗੀ ਅੱਡੇ ਦੇ ਨਾਲ ਸੀ। ਅੱਛਾ, ਉਹ ਤੋਂ 4 ਮਰਬੇ ਨਾਗੋ ਕੀ ਸੀ। ਨਾਗੋ ਕੀ ਉਹ ਤੋਂ 4 4 ਮਰਬੇ ਉਹਦਾ ਤਾਂ ਸਾਡਾ ਅੱਛਾ ਤੁਹਾਡੇ ਪਿੰਡ ਦਾ ਵਸੇਬ ਕਿਦਾਂ ਦਾ ਸੀ ਆਪਸ 'ਚ ਲੋਕਾਂ ਦਾ ਰਹਿਣ ਸਹਿਣ ਕਿਦਾਂ ਦਾ ਸੀ ਤੁਹਾਡੇ ਆਲ ਦੁਆਲ ਕਾਫੀ ਸਿੱਖਾਂ ਦੇ ਪਿੰਡ ਸੀ ਠੀਕ ਹੈ ਤੇ ਉਹਨਾਂ ਨਾਲ ਰਹਿਣ ਸਹਿਣ ਕਿਦਾਂ ਸੀ ਕਦੀ 47 ਤੋਂ ਪਹਿਲੇ ਵੰਡ ਤੋਂ ਪਹਿਲੇ ਉਜੜਨ ਤੋਂ ਪਹਿਲੇ ਕੋਈ ਆਪਸ ਦੇ ਵਿੱਚ ਕੋਈ ਲੜਾਈ ਝਗੜੇ ਤੇ ਨਹੀਂ ਹੋਏ ਜਿਹੜੇ ਲੋਕ ਇਹ ਸੀ ਨਾ ਨਾਗਾਂ ਦੇ ਅੱਗੇ ਰਹਿਣ ਵਾਲੇ ਅੱਛਾ ਇਹਨਾਂ 'ਚ ਉਦੋਂ ਭੁੱਖ ਬੜੀ ਸੀ। ਨਾਗਾਂ 'ਚ ਭੁੱਖ ਬੋੜੀ ਸੀ ਭੁੱਖ ਬਹੁਤ ਸੀ। ਅੱਛਾ ਜ਼ਮੀਨਾਂ ਖੱਤਰੀਆਂ ਕੋ ਕਈ ਮਰਬੇ ਗਹਿਣੇ ਪਾਏ ਸੀ। ਅੱਛਾ ਨਿੱਕੇ ਵੇਲੇ ਦਾ ਇੱਕ ਬਾਗ ਸਿੰਘ ਸਿੱਖ ਸੀ ਬੜਾ ਜਵਾਨ ਸੀ ਹੂੰ ਬਦਮਾਸ਼ ਵੀ ਸੀ। ਅੱਛਾ ਇਸ ਪਿੰਡ ਦਾ ਇੱਕ ਲੱਭੂ ਜਾਉਰੇ ਲੱਭੂ ਆ ਅੱਛਾ ਬੜਾ ਰਾਵੀ ਚਨਾ ਤੇ ਉਹਦਾ ਨਾਂ ਸੀ। ਅੱਛਾ ਉਹਦੇ ਕੋਲ ਜ਼ਮੀਨਦਾਰੀ ਸਾਡੇ ਮਰਬੇ ਦੇ ਨਾਲ ਹੀ ਅੱਧ ਕੁੱਟਰ ਆ। ਹੂੰ ਉਹ ਜਿਹੜੇ ਵਾਹੁਣ ਆਇਆ ਨਾ ਨਿੱਕੇ ਵੇਲੇ ਦਾ ਸੀ ਹੂੰ ਤੇ ਉਹ ਲੱਭੂ ਜਿਹੜਾ ਸੀ ਉਹਦੇ ਹੱਥ 'ਚੋਂ ਕਰਨ ਨਾਲ ਸਰਪੋਜ ਤੇ ਚੁੰਮਟਾ ਨਾਲ ਹੁੰਦਾ ਸੀ। ਹੂੰ ਉਹ ਡੰਡੀਆਂ ਆ ਗਿਆ ਉਹਨੂੰ ਪੈਸੇ ਲਾਏ ਸੀ। ਉਹ ਬਾਗ ਸਿੰਘ ਆਂਦਾ ਬਾਬਾ ਲੱਭੂ ਤੇ ਬਾਗ ਸਿੰਘ ਮੈਂ ਤੈਨੂੰ ਪੈਸੇ ਦੇ ਦਿਆਂਗਾ ਤੇ ਹਾਲ ਨਾ ਬਾਤ ਹੈ। ਅੱਛਾ ਉਹਦੇ ਕੋਈ ਖੂਨ ਬੜਾ ਤਗੜਾ ਮੈਂ ਵੇਖਿਆ ਜਵਾਨ ਬੜਾ ਸੀ ਸਾਡੇ ਪਿਓ ਕੋ ਹੁੰਦਾ ਹੁੰਦਾ ਘੋੜੀ ਜੇ ਅੱਛਾ ਮੈਂ ਹੋਸ਼ ਹਵਾਸ ਨਾਲ ਵੇਖਿਆ ਉਹਦੀ ਸ਼ਕਲ ਅਜੇ ਮੈਨੂੰ ਯਾਦ ਹੈ ਅੱਛਾ ਤੇ ਬਦਮਾਸ਼ ਵੀ ਸੀ। ਹੂੰ ਉਹਦੇ ਕੋ ਖੂਨ ਸੀ ਉਹਨੂੰ ਮਾਰਿਆ ਉਹ ਕਹਿੰਦਾ ਰੱਖ ਕੇ ਹੂੰ ਆਣਾ ਜਾ ਗਾ ਲੱਭੂ ਤੇ ਜੱਬੂ ਬਣਿਆ ਫਿਰਦਾ ਹੂੰ ਆ ਰੁਪਈਏ ਤੇ ਮੇਰੇ ਤੇ ਮੈਂ ਆਪਣਾ ਚਲੇ ਜਾਣਾ ਜਿੰਨਾ ਚਿਰ ਰੁਪਈਏ ਨੂੰ ਮੈਂ ਨਿਭਾਉਣੀ ਜ਼ਮੀਨ। ਅੱਛਾ ਹਾਂ ਬਾਗ ਸਿੰਘ ਮੈਨੂੰ ਆਖਦਾ ਹਾਂ ਬਾਗ ਸਿੰਘ ਮੈਨੂੰ ਆਖਦਾ ਬਾਗ ਸਿੰਘ ਨੂੰ ਕਹਿ ਰਿਹਾ ਸੀ ਬਾਗ ਸਿੰਘ ਕੀ ਆਖਿਆ ਮੈਂ ਕਿਹਾ ਬਾਗ ਸਿੰਘ ਨੂੰ ਆਖਿਆ ਇਹ ਗੱਲ ਉਹਦਾ ਸਾਡੇ ਪਿੰਡ ਦਾ ਲੱਭੂ ਸੀ ਨਾ ਮੁਸਲਮਾਨ ਹੂੰ। ਉਹਦੇ ਕੋ ਕੁੱਟਣ ਲਈ ਨਾ ਅੱਛਾ ਪੈਸੇ ਉਹਦੇ ਕੋਲ ਲੈ ਕੇ ਹੂੰ ਇਹ ਹੁਣ ਵਿਆਜ ਲੈਂਦੇ ਖੱਟਰੀਆਂ ਕੁਛ
ਸਮਾਨ ਲੈਂਦੇ ਸੀ ਅੱਛਾ ਅੱਛਾ ਉਹ ਲਾਚੀ ਦੀ ਡਾਚੀ ਲਿਖ ਦਿੰਦੇ ਸੀ ਅੱਛਾ ਖੱਤਰੀ ਅੱਛਾ ਲਾਚੀ ਲਈ ਹੈ ਨਾ ਲਾਚੀਆਂ ਹਾਂ ਉਹ ਜਿਹੜੇ ਸੀ ਉਹ ਡਾਚੀ ਲਿਖ ਦਿੰਦੇ ਫਿਰ ਤੁਹਾਨੂੰ ਡਾਚੀ ਦੇ ਪੈਸੇ ਲੈ ਨੇ ਅੱਛਾ ਉਹ ਦਾਰ ਸੌਦਾ ਲੈਂਦੇ ਉਹ ਲਿਖੀ ਜਾਂਦਾ ਸੀ ਹਾਂ ਇਹ ਫਿਰ ਜਿਹੜਾ ਸੀ ਜਦੋਂ ਆ ਪੈਸੇ ਹੋ ਜਾਂਦੇ ਉਦੋਂ ਕੇਸ ਕਰ ਦਿੰਦੇ ਕੇਸ ਕਰਕੇ ਫਿਰ ਜ਼ਮੀਨਾਂ ਜਿਹੜੀਆਂ ਉਹ ਲੈ ਲਈਆਂ ਅੱਛਾ ਜਦੋਂ ਪੈਸੇ ਨਹੀਂ ਹੁੰਦੇ ਸੀ ਤੇ ਫਿਰ ਉਹ ਜ਼ਮੀਨਾਂ ਜਿਹੜੀਆਂ ਨੇ ਉਹ ਹਿੱਸੇ ਤੇ ਉਹਨਾਂ ਵਾਹੁਣੀਆਂ ਖੱਤਰੀ ਦੇ ਬਾਹਰ ਨਹੀਂ ਸਕਦੇ ਉਹ ਫਿਰ ਜ਼ਮੀਨਾਂ ਉਹਨਾਂ ਵਾਹੁਣੀਆਂ ਤਾਂ ਉਹਨਾਂ ਨੂੰ ਅੱਧ ਦੇਣਾ ਇਹ ਜਦੋਂ ਸਿੱਖ ਇੱਥੋਂ ਗਏ ਨੇ ਨਾ ਪਾਕਿਸਤਾਨ ਬਣਿਆ ਉਦੋਂ ਤਿੰਨਾਂ ਖੱਤਰੀਆਂ ਦਾ ਇੱਥੇ ਜਿਹੜਾ ਸੀ ਅਜੇ ਜ਼ਮੀਨ 'ਚ ਹਿੱਸਾ ਸੀ ਅੱਛਾ ਠੀਕ ਹੋ ਗਿਆ ਫਿਰ ਇੱਕ ਛੋਟੂ ਰਾਮ ਆਇਆ ਛੋਟੂ ਰਾਮ ਅੱਛਾ ਤੂੰ ਸੁਣਿਆ ਹੋਣਾ ਕਿ ਨਹੀਂ ਨਹੀਂ ਛੋਟੂ ਰਾਮ ਤੇ 47 ਤੋਂ ਪਹਿਲੇ ਜਿਹੜਾ ਪੰਜਾਬ ਦਾ ਬਣਿਆ ਸੀਗਾ ਉਹ ਨਹੀਂ ਉਦੋਂ ਫਿਰ ਬਣਿਆ ਨਾ ਉਹ ਫਿਰ ਜਦੋਂ ਇਹ ਪਾਕਿਸਤਾਨ ਬਣਿਆ ਨਾ ਉਦੋਂ ਫਿਰ ਸਾਰੀਆਂ ਕਿਤਾਬਾਂ ਜੋ ਕੋਈ ਸੀ ਉਹਨਾਂ ਅੱਗ ਲਾ ਕੇ ਲੋਟੀਆਂ ਅੱਛਾ ਮੇਰਾ ਖਿਆਲ ਹੈ ਉਹ ਗਵਰਨਰ ਸੀ ਜਾਂ ਕੀ ਸੀ ਹਾਂਜੀ ਪੰਜਾਬ ਦਾ ਸੀਐਮ ਸੀਗਾ ਉਸ ਵੇਲੇ ਹਾਂ ਪੰਜਾਬ ਦਾ ਸੀਐਮ ਸੀ ਹਾਂ ਉਹ ਮੈਂ ਸੁਣੀ ਗੱਲ ਕਰਦਾ ਹੁਣ ਫਿਰ ਜਿਹੜਾ ਛੋਟੂ ਰਾਮ ਦੇ ਇੱਕ ਨਾਲ ਹੋਰ ਸੀ ਉਹਦਾ ਨਾਮ ਪਤਾ ਨਹੀਂ ਮੈਨੂੰ ਭੁੱਲ ਗਿਆ ਹੁਣ ਜੈਨ ਦਾ ਵੀ ਫਰਕ ਆ ਨਾ ਹਾਂਜੀ ਹਾਂਜੀ 100 ਸਾਲ ਉਮਰ ਆ ਮਾਸ਼ਾਅੱਲਾ ਦਾ ਮੈਨੂੰ ਚੇਤਾ ਰਹਿੰਦੀਆਂ ਕਈ ਤੇ ਕਈ ਭੁੱਲ ਜਾਂਦੀਆਂ ਉਹ ਫਿਰ ਹੁਣ ਸਾਰੀਆਂ ਕਿਤਾਬਾਂ ਜਿਹੜੀਆਂ ਖੱਤਰੀ ਦੀਆਂ ਲੋਟੀਆਂ ਪਿਛਲਾ ਪਿੰਡ ਜਿਹੜਾ ਨਾਗੋ ਕੇ ਸਾਡਾ ਪਿੰਡ ਸੀ ਹਾਂ ਉੱਥੇ 2 ਪੱਟੀਆਂ ਮੁਸਲਮਾਨਾਂ ਦੀਆਂ 4 ਪੱਟੀਆਂ ਸਿੱਖਾਂ ਦੀਆਂ ਜਿਹੜਾ ਇੰਡੀਆ 'ਚ ਨਾਗੋਕੀ ਜਿਹੜਾ ਇੰਡੀਆ 'ਚ ਪਿੰਡ ਸੀ ਅੱਛਾ ਉਹ ਨਾਗੋਕੀ ਦੇ ਲਾਗੇ ਕਿਹੜੇ ਕਿਹੜੇ ਪਿੰਡ ਆ ਉਹਦੇ ਲਾਗੇ ਜਿਹੜਾ ਨਾ ਇੱਕ ਤਾਂ ਸਰਲੀ ਪਿੰਡ ਸੀ ਜਿਹਨਾਂ ਨੂੰ ਨਾਲ ਜ਼ਮੀਨ ਮਿਲੀ ਅੱਛਾ ਸਰਲੀ ਉੱਥੇ ਵੀ ਸੀ ਹਾਂ ਸਰਲੀ ਤੇ ਨਾਗੋਕੀ ਦੋਵੇਂ ਇੱਥੇ ਵੱਜਦੀਆਂ ਨਾ ਹਾਂਜੀ ਪਿੱਛੇ ਵੱਖੋ ਵੱਖਰੇ ਆਹੋ ਨਾਗੋਕੀ ਵੱਖਰੀ ਸਰਲੀ ਵੱਖਰੀ ਉਹ ਮੈਂ ਅੱਗੇ ਅਰਜ਼ ਕੀਤੀ ਹੈ ਵੀ ਦੋਨੋਂ ਅੰਗਰੇਜ਼ ਨੇ ਇੱਕ ਮੈਂ ਸਮਝ ਗਿਆ ਅੱਛਾ ਅੱਗੇ ਇੱਥੇ ਬਣ ਗਿਆ ਨਾਗੋਕੀ ਸਰਲੇ ਅੱਛਾ ਇਹ ਮਸ਼ਹੂਰ ਹੋ ਗਿਆ ਠੀਕ ਹੋ ਗਿਆ ਉਹਦਾ ਪਿੰਡ ਸੀ ਨਾਗੋਕੀ ਵੱਖਰੀ ਸੀ ਸਰਲੀ ਵੱਖਰੀ ਉਹਦੇ ਅੱਗੇ ਭੂਤਵਿੰਡ ਪਿੰਡ ਸੀ ਅੱਛਾ ਨਹਿਰ ਆਉਂਦੀ ਸੀ ਹਾਂ ਉਹ ਠੰਡ ਦੇ ਵਿੱਚ ਪਰਲੇ ਬੰਨੇ ਫਿਰ ਭੂਤਵਿੰਡ ਪਿੰਡ ਸੀ ਭੂਤਵਿੰਡ ਭੂਤਵਿੰਡ ਅੱਛਾ ਉਹਨੂੰ ਅੱਗੇ ਜਲਾਲਾਬਾਦ ਸੀ ਉਹ ਮੁਸਲਮਾਨਾਂ ਦਾ ਪਿੰਡ ਹੈ ਅੱਛਾ ਉੱਥੇ ਖੱਤਰੀ ਦੇ ਬਾਹਮਣ ਆਮ ਸੀ ਹਾਂ ਉੱਥੇ ਅੱਛਾ ਜ਼ਿਆਦਾ ਖੱਤਰੀ ਤੇ ਬਾਹਮਣ ਸੀ ਹਾਂ। ਅੱਛਾ ਤੇ ਇਹਨਾਂ ਪਿੰਡਾਂ 'ਚ ਖੱਤਰੀ ਹਾੜ ਪਿੰਡ ਸੀ ਖੱਤਰੀ ਦੇ ਬਾਹਮਣ ਹਾੜ ਪਿੰਡ ਸੀ ਇੱਥੇ ਵੀ ਤੇ ਉੱਥੇ ਵੀ ਅੱਛਾ ਉੱਥੇ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਕੌਣ ਕਿਸ ਤਰ੍ਹਾਂ ਦਾ ਪਿੰਡ ਸੀ ਤੁਹਾਡਾ ਕੌਣ ਕੌਣ ਰਹਿੰਦੇ ਸੀ ਆਪਸ 'ਚ ਭਾਈਚਾਰਾ ਕਿੱਦਾਂ ਦਾ ਸੀਗਾ ਉਹ ਥੋੜੇ ਸਿੱਖਾਂ ਤਾਂ ਨਹੀਂ ਮੈਂ ਜਾਣਦਾ ਉਦੋਂ ਮੈਂ ਛੋਟਾ ਸਾਂ ਅੱਛਾ ਪਾਕਿਸਤਾਨ ਹਾਂ ਜਦੋਂ ਮੈਂ ਪਹਿਲੀ ਵਾਰ ਗਿਆ ਨਾ ਉਦੋਂ ਜਾਣਨਾ ਹਾਂ ਉਦੋਂ ਤਾਂ ਮੈਂ ਡਾਕ ਸਾਂ ਅੱਛਾ ਤੇ ਜਦੋਂ ਮੁੜ ਕੇ ਮੈਂ ਦਾਵਾ ਕੀਤਾ ਜਾ ਕੇ ਉਦੋਂ ਮੈਂ 12-13 ਸਾਲਾਂ ਦਾ ਅੱਛਾ 12 13 ਸਾਲਾਂ ਦਾ ਹਾਂ ਤੇ 12-13 ਸਾਲਾਂ ਦਾ ਫਿਰ ਹੁਣ ਉਹ ਪਿਛਲੇ ਸੀ ਨਾ ਵਾਕ ਵੀ ਕੋਈ ਹਾਂ ਅੱਛਾ ਇਹ 2 ਵਾਰ ਮੈਂ ਪਿਛਲੇ ਪਿੰਡ ਗਿਆ ਇੱਥੋਂ ਤਰਨਤਾਰਨ ਨੂੰ ਪਿੰਡ ਆਉਂਦਾ ਸੀ ਅੱਗੇ ਬਾਠਾ ਅੱਛਾ ਅੱਗੇ ਆਉਂਦਾ ਦੇਊ ਅੱਛਾ ਦੇਉ ਅੱਗੇ ਆਉਂਦਾ ਤਲਾਵਾ ਹਾਂ ਇੱਥੋਂ ਫਿਰ ਜਿਹੜਾ ਦੇਊ ਸੀ ਨਾ ਇੱਥੇ ਮੇਰੇ ਪਿਓ ਦੇ ਨਾਨਕੇ ਸੀ ਉਹ ਦਾਵਾ ਕਰਕੇ ਕੇਸ ਕਰਕੇ ਤੇ ਫੇਰ ਗਿਆ ਸੀ ਆਪਣੇ ਦੇਵਾਂ 'ਚ ਇੱਥੇ ਤਲਕ ਬਾਕੀ ਦੇ ਨਹੀਂ ਸੀ ਮੇਰਾ ਜਦੋਂ ਮਰਬਾ ਲਿਆ ਨਾ ਮੇਰਾ ਤਲਕ ਸਿਖਾਣਾ ਹੈਗਾ ਸੀ ਹਾਂ ਕੀ ਨਾਂ ਸੀ ਉਹਨਾਂ ਦੇ ਇੱਕ ਹਰਨਾਮ ਸਿੰਘ ਸੀ ਅੱਛਾ ਉਦੋਂ ਵਾਲੀ ਦਾ ਉਦੋਂ ਵਾਲੀ ਦਾ ਇੱਕ ਸੀ ਹਰਨਾਮ ਸਿੰਘ ਅੱਛਾ ਹਰਨਾਮ ਸਿੰਘ ਅੱਛਾ ਉਹਦੇ 4 ਪੁੱਤ ਸੀ ਅੱਛਾ ਇੱਕ ਸੀ ਕਰਮਾ ਉਹ ਬਦਮਾਸ਼ ਸੀ ਬਦਮਾਸ਼ ਹੋ ਗਿਆ ਅੱਛਾ ਪੱਕੇ ਬਲੂਕ ਉਹਦੇ ਕੋਲ ਹੁੰਦੇ ਸੀ ਅੱਛਾ ਉਹ ਵੀ ਸਾਡੇ ਕੋਲ ਆਉਂਦਾ ਹੈ ਜਿਹੜਾ ਵੱਡਾ ਸੀ ਉਹਦਾ ਮੈਂ ਨਾਂ ਭੁੱਲ ਗਿਆ ਇੱਕ ਦਾ ਨਾਂ ਭਰੀਟੂ ਸੀ ਅੱਛਾ ਜਿਹੜਾ ਸੀ ਨਾ ਵੱਡਾ ਨੰਬਰਦਾਰ ਹਰਨਾਮ ਸਿੰਘ ਤੋਂ ਬਾਅਦ ਉਹ ਸਾਡੇ ਉਸ ਪਿੰਡ ਵਿਆਹ ਸੀ ਜਿਹੜਾ ਮੈਂ ਤੈਨੂੰ ਦੱਸਿਆ ਕਰਨੈਲ ਸਿੰਘ ਨੰਬਰਦਾਰ ਅੱਛਾ ਕਰਨੈਲ ਸਿੰਘ ਨੰਬਰਦਾਰ ਇਹ ਵੀ ਨੰਬਰਦਾਰ ਸੀ ਹਰਨਾਮ ਸਿੰਘ ਅੱਛਾ ਉਹਦੇ ਮਰ ਜਾਣ ਤੋਂ ਬਾਅਦ ਫਿਰ ਜਿਹੜਾ ਇਹ ਸੀ ਨਾ ਉਹਦਾ ਵੱਡਾ ਪੁੱਤ ਇਹ ਫਿਰ ਨੰਬਰਦਾਰ ਹੋਇਆ ਇਹ ਕਿਹੜੇ ਪਿੰਡ ਦੇ ਸੀਗੇ ਵੱਡੇ ਇਹ ਕਿਹੜੇ ਪਿੰਡ ਤੋਂ ਸੀਗੇ ਹਰਨਾਮ ਸਿੰਘ ਹੋਰੀ ਨਾਗੋ ਕੇ ਬੁੱਢੋ ਵਾਲੀ ਕੇ ਬੱਦੋ ਵਾਲੀ ਇਹ ਬੁੱਢੋ ਵਾਲੀ ਦਾ ਉਦੋਂ ਵਾਲੀ ਉਹ ਐਡਾ ਜਵਾਨ ਸੀ 5 ਮਣ ਮਿੱਟੀ ਜਿਹੜੀ ਕੌਡੀ ਹੋਵੇ ਢੋਲ ਹੋਣ ਘੋਲ ਹੋਣ ਨਾ ਉਹ 5 ਮਣ ਮਿੱਟੀ ਲਿਆ ਕੇ ਤਕੜੀ ਨਾਲ ਤੋਲ ਕੇ ਨਾ ਬੰਦੇ ਦੇ ਖਾੜੇ ਜਾਂਦੇ ਆ ਤੇ ਭੂਰਾ ਸੰਦੇ ਭੂਰਾ ਭੂਰੇ ਦਾ ਪਤਾ ਜੇ ਕੰਬਲ ਜਿਹਾ ਮੈਂ ਹੁੰਦਾ ਤਕੜੀ ਨਾਲ ਤੋਲ ਕੇ ਬੰਦੇ ਉਹਦੇ 5 ਮਣ ਮਿੱਟੀ ਪਾਉਂਦੇ ਸੀ ਉਹ ਖਾੜੇ 'ਚ ਫਿਰਦਾ ਸੀ ਅੱਛਾ 100 150 200 300 400 ਬੰਦਾ ਹੁੰਦਾ ਹੈ ਮੈਂ ਕੋਈ ਚੌਕ ਕੇ ਦਿਖਾ ਲਿਆ ਸਹੀ
ਕਿਸੇ ਕੋ ਨਹੀਂ ਚੁੱਕਿਆ ਜਾਂਦਾ। ਹੋਰ ਕੌਣ ਰਹਿੰਦੇ ਸੀ ਪਿੰਡ ਹਾਂ। ਵਿੱਚ? ਹੋਰ ਕੌਣ ਰਹਿੰਦੇ ਸੀ? ਹੋਰ ਨਾਮ ਯਾਦ ਆ ਕੋਈ? ਉਹ ਮੈਂ ਆਖਿਆ ਵੀ ਸਾਰਾ ਖਾੜਾ ਜਿਹੜਾ ਨਾ ਉਹਦੇ ਵਿੱਚ ਤੋਲ ਕੇ ਰੱਖ ਦਿੰਦਾ ਸੀ, ਅੱਛਾ। ਤੇ ਉਹਦਾ ਵੀ ਚੁੱਕੋ ਕੋਈ, ਹੂੰ। ਉਹ ਕਿਸੇ ਕੋਲ ਚੁੱਕੇ ਨਹੀਂ ਜਾਂਦੇ। ਅੱਛਾ। ਉਹ ਫਿਰ ਆਉਂਦਾ ਸੀ ਉਹ ਜਿਹੜਾ ਇਹਦਾ ਭੋਰਾ, ਹੂੰ। ਉਹਨੂੰ ਕਰਕੇ ਇਕੱਠੇ ਤੇ ਮਿੱਟੀ ਜਿਹੜੇ ਚੁੱਕ ਕੇ ਤੇ ਮਗਰ ਪਿੱਛੇ ਰੱਖ ਲੈਂਦਾ। ਹੂੰ। ਸਹੀ ਉਹਦੇ ਪੁੱਤ ਸੀ ਇਹ। ਸਹੀ ਹੋ ਗਿਆ। ਉਹ ਜਿਹੜੇ ਨਾ ਉਹ ਫਿਰ ਵੱਡਾ ਜਿਹੜਾ ਸੀ ਉਹ ਨਾਗੋ ਕੀ ਕਰਨਾਲ ਸਿੰਘ ਵਿਆਹ ਸੀ ਨਾ, ਹੂੰ। ਉਹ ਫਿਰ ਉਸ ਵਜ੍ਹਾ ਤੋਂ ਜਿਵੇਂ ਰਿਸ਼ਤੇਦਾਰ ਨਹੀਂ ਹੁੰਦੇ, ਹੂੰ। ਉਹ ਫਿਰ ਉਹਦੇ ਨਾਲ ਉਹਨਾਂ ਨਾਲ ਸਾਡੀ ਬੜੀ ਰਸਤਾ ਹੈ। ਹੂੰ। ਮੈਂ ਜਾਂਦਾ ਉਹਦਾ ਸਾਂ। ਅੱਛਾ। ਉਹ ਜਦੋਂ ਮੈਂ ਜਾਣਾ ਨਾ ਏਡਾ ਕੰਮ, ਹੂੰ। ਤੇ ਉਹ ਜਿਹੜੇ ਨਾ ਸਾਡੀ ਭੈਣ ਹੂੰ। ਉਹਦੇ ਘਰ, ਉਹ ਨੰਬਰਦਾਰ ਨੂੰ ਮੈਂ ਨਾ ਭੁੱਲ ਗਿਆ, ਉਹਨੇ ਆਖਣਾ ਆ ਤੇਰਾ ਭਰਾ ਆਇਆ ਦੁੱਧ ਕੱਢ, ਅੱਛਾ। ਦੁੱਧ ਪਿਆਲਾ। ਹਾਂ। ਉਹ ਦੁੱਧ ਉਹਨੂੰ ਪਿਆਲਣਾ, ਉਦੋਂ ਉਹ ਕਿਹੜੇ ਆਪਣਾ ਲੈਂਦੇ ਸੀ ਆ ਭੈਣੀ ਦੁੱਧ ਹੀ, ਹਾਂ। ਉਸ ਦੁੱਧ ਕਾਲਨੀਆਂ ਭਰੀਆਂ ਹੁੰਦੀਆਂ ਸੀਗੀਆਂ ਤੇ ਚੱਟਾ ਤਾਂ ਰਹਿਣਾ। ਹਾਂ। ਉਹ ਕੋਲ ਕੁੱਤੀ ਸ਼ਿਕਾਰੀ, ਹਾਂ। ਮੈਂ ਉਹਦੇ ਕੋਲ ਜਾਣਾ ਕੁੱਤੀ ਲੈਣ, ਉਹ ਮੈਂ ਇੱਥੇ ਆਣ ਕੇ ਛੱਡਣੀ, ਹੁਣ ਫੇਰ ਭੱਜ ਜਾਣਾ, ਮੈਂ ਅਗਲੇ ਦਿਨ ਫੇਰ ਚਲੇ ਜਾਣਾ। ਹੂੰ। ਉਹ ਫੇਰ ਉਹਨਾਂ ਆਪਣਾ ਜਿਹੜਾ ਨਾ ਅਗਲੇ ਦਿਨ ਉਹਨੇ ਆਖਣਾ ਭਰਾ ਤੇਰਾ ਆਇਆ ਦੁੱਧ ਕੱਢ ਕੇ ਪਿਆ, ਉਹ ਫੇਰ ਮੈਂ ਕੁੱਤੀ ਲੈ ਆਉਣੀ, 2 ਦਿਨ ਰਹਿਣੀ, ਉਹ ਫੇਰ ਭੱਜ ਜਾਣੀ। ਅੱਛਾ। ਅੱਛਾ, ਉਹ ਜਿਹੜੇ ਦੂਜੇ ਸੀ ਨਾ ਕਰਨਾਲ ਆਪਣਾ ਫਟੇ ਤੋਂ ਤੇ ਇੱਕ ਦੂਜੇ ਦਾ ਨਾਮ ਢਾਈਆਂ ਮਨਾਂ ਦੀ ਬੋਲੀ, ਹੂੰ। ਆ ਕਰਕੇ ਕੰਨਾਂ ਤੋਂ ਫੜ ਕੇ ਦੋਵੇਂ ਜਿਹੜੇ ਆਖਰੀਆਂ ਬਾਵਾਂ ਨਾਲ ਚੁੱਕ ਲੈਂਦੇ। ਕੌਣ? ਉਹਦਾ ਨੰਬਰਦਾਰ ਹੈ, ਉੱਤੇ ਛੋਟੇ ਜਿਹੜੇ ਸੀ। ਅੱਛਾ। ਇੱਕ ਦਾ ਨਾਮ ਮੈਨੂੰ ਯਾਦ ਹੈ ਨਾ ਪ੍ਰੀਤੂ, ਅੱਛਾ, ਤੇ ਇੱਕ ਪ੍ਰੀਤੂ। ਕਰਮਾ ਜਿਹੜਾ ਬਦਮਾਸ਼ ਸੀ। ਪ੍ਰੀਤੂ ਤੇ ਕਰਮਾ। ਹਾਂ, ਠੀਕ। ਇਹ ਦੋਵਾਂ ਦਾ ਨਾਂ ਯਾਦ ਹੈ, ਜਿਹੜਾ ਨੰਬਰਦਾਰ ਸੀ ਉਹਦਾ ਭੁੱਲ ਗਿਆ ਤੇ ਦੂਜੇ ਦਾ ਭੁੱਲ ਅੱਛਾ ਬਜ਼ੁਰਗੋ, ਆਪਸ ਦੇ ਵਿੱਚ ਵਸੇਬ ਕਿਦਾਂ ਦਾ ਸੀ? ਸਿੱਖਾਂ ਦਾ, ਮੁਸਲਮਾਨਾਂ ਦਾ, ਹਿੰਦੂਆਂ ਦਾ ਰਹਿਣ ਸਹਿਣ ਕਿਦਾਂ ਦਾ ਸੀ? ਗੱਲ ਆ ਜਿੱਦਾਂ ਦੇ ਹੁਣ ਲੋਕ ਆ ਮੁਸਲਮਾਨ ਹੈ ਨਾ, ਇਹ ਉਹਨਾਂ ਜ਼ਮਾਨਿਆਂ ਨਾਲੋਂ ਇਸ ਜ਼ਮਾਨੇ ਨਾਲ ਲੋਕ ਚੰਗੇ ਸੀ। ਉਹ ਚੰਗੇ ਸੀ? ਉਦੋਂ ਜ਼ਮਾਨੇ ਚੰਗੇ ਸੀ, ਜ਼ਮਾਨੇ ਚੰਗੇ ਸੀ। ਉਹ ਅੱਛਾ। ਰਲ ਕੇ ਜਦੋਂ ਵਸਦੇ ਸੀ ਨਾ, ਹੂੰ। ਉਹ ਜ਼ਮਾਨਾ ਚੰਗਾ ਹੈ। ਅੱਛਾ। ਹੁਣ ਭਾਵੇਂ ਮੁਸਲਮਾਨ ਬਣ ਗਏ ਨਾ, ਹੂੰ। ਹੁਣ ਲੋਕ ਆ ਜਿਹੜੇ ਮੁਸਲਮਾਨ ਹੈ ਵੀ ਬਦਮਾਸ਼, ਬਗੈਰਤ, ਇਹ ਜ਼ਿਆਦਾ ਨੇ। ਹਯਾ ਖਤਮ ਹੋ ਗਈ। ਅਸੀਂ ਖਤਮ ਹੋ ਗਈ ਗੱਲ ਜਿਹੜੀ ਸੀ ਨਾ ਦਨਾਈ ਦੀ, ਸ਼ਰਾਬਤ ਦੀ, ਹਾਂ, ਉਹ ਖਤਮ ਹੋ ਉਹ ਗਈ। ਖਤਮ ਹੋ ਗਈ। ਹੁਣ ਉਧਰ ਦਾ ਮੈਨੂੰ ਪਤਾ ਕੋਈ ਨਹੀਂ ਗਾ ਇੰਡੀਆ ਦਾ, ਉਧਰ ਜਿਹੜਾ ਉਧਰ ਦਾ ਮੁੰਡੀ ਨਹੀਂ ਕਹੇ ਬੰਨੇ ਲੱਗਣ ਦਿੰਦਾ, ਲਾ ਦੇਣਗੇ ਉਹਨੂੰ ਕਿਸੇ ਹੁਣ ਬੰਦੇ। ਤਾਂ ਭਾਈ ਉਹਦਾ ਕਿਤੇ ਗੋਲੀ ਮਾਰੋ ਕਿਤੇ ਇੰਦਰ ਗਾਂਢੀ ਆਗੂ। ਉਹਦਾ ਬਾਅਦ 'ਚ ਤਾਂ ਐ ਹੀ ਹੋਣਾ ਵਾ ਹੱਲ, ਜੇ ਨਾ ਵਧਿਆ ਤੇ। ਹੁਣ ਤਾਂ ਭਾਈ ਪਾਕਿਸਤਾਨ ਜਿਵੇਂ ਹਾਂ। ਇੱਧਰੋਂ ਸਾਡੇ ਉਹਨਾਂ ਦਾ ਨਾਂ ਸ਼ੇਫ ਕੇ ਜਿਹੜੇ ਸਵਾਦ ਸ਼ੇਫ ਕੇ ਆ, ਇਹ ਜੀ ਉਹਦੇ ਨਾਲ ਗੱਲ ਆ, ਉਹਨਾਂ ਨਾਲ ਉਧਰੋਂ ਆਏ ਨੇ। ਅੱਛਾ। ਇਹ ਜੀ ਉਹਨਾਂ ਨਾਲ ਸ਼ੁਰੂ ਤੋਂ ਕਰਦੇ ਉਧਰ ਕਾਰੋਬਾਰ। ਚਲੋ ਆਪਾਂ ਸਿਆਸਤਦਾਨਾਂ ਦੀ ਗੱਲ ਨਹੀਂ ਕਰਦੇ, ਆਪਾਂ ਉਹਨਾਂ ਯਾਦਾਂ ਨੂੰ ਤੁਹਾਡੇ ਅੱਛਾ, ਕੋਲੋਂ ਫੇਰ ਮੈਂ ਅੱਜ ਕਰਦਾ ਵੀ ਵੱਡੇ ਵੀੜੇ ਦੇ ਵਿੱਚ ਨਾ ਇੱਕ ਸਿੱਖ ਸੀ, ਉਹ ਨਹੀਂ ਮੈਂ ਵੇਖਿਆ ਤੇ ਸੋਹਣਾ ਤੇ ਜਵਾਨ ਬੜਾ ਹੀ, ਉਹਦੇ 4 ਪੁੱਤ ਸੀ। ਵੱਡੇ ਨਾਲ ਵਿਰਸਾ ਸਿੰਘ, ਵਿਰਸਾ ਸਿੰਘ ਹੋ ਗਿਆ, ਛੋਟੇ ਨਾਲ ਜਗੀਰਾ ਸਿੰਘ, ਜਗੀਰਾ ਸਿੰਘ, ਉਹਦੇ ਛੋਟੇ ਨਾਲ ਜੀਤਾ ਸਿੰਘ, ਜੀਤਾ ਸਿੰਘ, ਉਹਦੇ ਛੋਟਾ ਜਿਹੜਾ ਸੀ ਉਹ ਮਾਸਟਰ ਸੀ। ਉਹਨਾਂ ਨਾਲ ਸਾਡੀ ਬੜੀ ਵਰਤੋਂ ਸੀ। ਅੱਛਾ। ਉਹ ਜਿਹੜਾ ਸੀ ਨਾ ਵਿਰਸਾ ਸਿੰਘ, ਉਹ ਵੀ ਉੱਥੇ ਨਾਗੋ ਕੀ ਵਿਆਹ ਸੀ। ਅੱਛਾ। ਪਰ ਇੰਡੀਆ ਵਾਲੇ ਨਾਗੋ ਕੀ? ਨਾ ਨਾ ਇੱਥੇ ਵੀ ਆਇਆ ਸੀ? ਆ ਪਿੰਡ ਨਾਗੋ ਕੀ ਸਰ ਲਈ। ਹਾਂ। ਉਹ ਜਿਹੜਾ ਉਹਦਾ ਸਹੁਰਾ ਸੀ, ਉਹਦਾ ਨਾਂ ਸੀ ਬੂਟਾ ਸਿੰਘ ਲੰਮਾ। ਬੂਟਾ ਸਿੰਘ ਬਹੁਤ ਲੰਮਾ ਸੀ। ਅੱਛਾ। ਮੈਂ ਵੇਖਿਆ ਹਾਂ। ਇਹ ਵਿਆਹ ਸੀ ਉਹਦੇ ਅੰਦਰ। ਉਹ ਫਿਰ ਸਾਡੇ ਆਉਣ ਜਾਣ ਜਿਹੜਾ ਨਾ, ਉਹ ਜਿਵੇਂ ਰਿਸ਼ਤੇਦਾਰ ਨਹੀਂ ਹੁੰਦੇ, ਆਹੋ ਏਦਾਂ ਸੀ। ਉਹ ਉਹਨਾਂ ਦੇ ਹਾਲ ਕੋ ਵਟਰ ਹੋਵੇ ਤਾਂ ਉਹਨਾਂ ਸਾਨੂੰ ਆਣ ਕੇ ਆਖਣਾ ਮੈਂ ਜਾ ਕੇ ਆਪਣਾ ਵਟਰ ਉਹਨਾਂ ਨੂੰ ਵਜਾਉਣਾ। ਆਹੋ। ਵਿਰਸਾ ਸਿੰਘ ਨੇ ਲਿਆਉਣੇ, ਅਸੀਂ ਇਹਨੇ ਰੋਟੀ ਅਤੇ ਦੇ ਫੁਲਕੇ, ਆਹੋ ਫੁਲਕਾ, ਮਾਂ ਦੀ ਦਾਲ ਹਾਂ ਨਾਲ ਦਹੀਂ, ਹਾਂ ਹਾਂ। ਤੇ ਉਹ ਮੁਲਕੇ ਪਕਾ ਕੇ ਲਿਆਉਣੇ। ਸਾਡੇ ਨੇ ਇੱਕ ਮੇਰੇ ਨਾਲ ਸਾਈ ਹੁੰਦਾ ਸੀ, ਅੱਛਾ। ਇੱਕ ਮੈਂ ਹਾਲ ਖੜਨਾ। ਜਿਹੜਾ ਜਗੀਰਾ ਸੀ ਨਾ, ਉਹ ਤੁਹਾਡੇ ਉਹ ਕੈਸ ਨਹੀਂ ਸੀ ਰੱਖਦਾ। ਅੱਛਾ। ਬੋਡਾ ਵਾਉਂਦਾ ਸੀ, ਗਾਲ ਦੇ ਸੋਨੇ ਦੇ ਤੇਜ ਹੁੰਦੇ, ਸੋਹਣੇ ਬੇਬਾਸ ਸੀ। ਅੱਛਾ। ਉਹਨਾਂ ਦਾ ਪਿਓ ਵੀ ਆਂਦੇ ਬੜਾ ਜਵਾਨ ਤੇ ਬੜਾ ਸੁਨੱਖਾ ਸੀ। ਅੱਛਾ। ਤੇ ਉਹਦੇ ਨਾਲ ਸਾਡੀ ਬੜੀ ਵਰਤੋਂ ਸੀ, ਬੜੀ ਲੰਮੀ ਚੌੜੀ ਗੱਲ ਹੈ। ਉਹ ਸਾਡੇ ਕੋਈ ਸ਼ਾਇਦ ਹੀ ਲੋੜ ਪੈ ਇੱਥੋਂ ਲੈ ਜਾਣੀ। ਜਦੋਂ ਉਹਨਾਂ ਗਏ ਨੇ ਨਾ, ਅੱਛਾ, ਉਦੋਂ ਫਗੜ 'ਚ ਉਹਨਾਂ ਘੁਮਾਰ ਖੜਿਆ ਸਾਡੇ ਕੋਲ 2 ਪੈਣੀਆਂ ਦੱਬੀ ਅੱਛਾ, ਵਿਰਸਾ ਸਿੰਘ ਨੇ। ਅੱਛਾ। ਪੈਸੇ ਕੋਈ ਨਾ ਮੰਗੇ ਤਾਂ ਨਾ ਲੈ। ਉਹ ਸਾਡੇ ਪਿਓ ਨੂੰ ਆਂਦਾ ਵੀ ਚਾਚਾ ਪੈਸੇ ਉਹਨੇ ਤਾਂ ਕੀ ਲੈਣਾ ਮਰਲੇ ਦਾ। ਸਾਡਾ ਪਿਓ ਆਂਦਾ ਵੀ ਜੋ ਵਿਰਸਾ ਸਿੰਘ ਮਰਜ਼ੀ ਦੇ ਦਿਓ। ਉਹ ਆਂਦਾ ਨਹੀਂ, ਇਨਸਾਫ ਕਰਨਾ। ਤੁਸੀਂ ਇੰਝ ਕਰੋ, ਜਿੱਥੋਂ ਹਬੀ ਖੜਿਆ ਨਾ, ਉੱਥੋਂ ਇੱਕ ਮਰਲਾ ਛੱਡ ਕੇ ਨਾ
ਤੇ ਉਹ ਮਿੱਠਾ ਬਣਾ ਲਓ ਤੇ ਉਹ ਜਿੰਨੇ ਦਾ ਵਿਕੇ ਉਹਨੇ ਪੈਸੇ ਦੇ ਦਿਆਂਗੇ। ਅੱਛਾ ਵੇਲਾ ਸਾਡਾ ਵਗਦਾ ਸੀ। ਉਹਨੂੰ ਆਖਿਆ ਵੀ ਸਵੇਰੇ ਆ ਜੀ। ਅੱਛਾ ਸਵੇਰੇ ਆ ਕੇ ਮਰਲਾ ਮਿਲ ਕੇ ਉਹ ਛੱਡ ਕੇ 3 ਪੱਤਾਂ ਹੋਈਆਂ। ਅੱਛਾ ਉਹਦੀ ਬਣਾਈ ਮੈਂ ਸ਼ੱਕਰ। ਅੱਛਾ ਮਿੱਠਾ ਮੈਂ ਬਹੁਤ ਵਧੀਆ ਬਣਾਉਂਦਾ ਸਾਂ। ਅੱਛਾ ਉਹਦੀ ਸ਼ੱਕਰ ਬਣਾਈ ਸਸਤੇ ਦੀ 2 ਸਾਲ ਤੋਂ ਲੈ। ਅੱਛਾ ਖੱਟਰੀਆਂ ਨੇ ਆਣ ਕੇ ਜਿਹੜਾ ਨਾ ਉਹ 1500 ਦੇ 15 ਰੁਪਈਆ ਤੇ ਬੋਲੀ ਮੁੱਕ ਗਈ। ਅੱਛਾ ਜਿਹੜੇ 15 ਤੇ ਉਹਦੇ ਹੁੰਦੇ ਬੋਲੀ ਮੁੱਕ ਗਈ। ਉਹਦਾ ਚਾਚਾ ਚੱਲ ਹੁਣ 15 ਦੇ ਹਿਸਾਬ ਨਾਲ ਪੈਸੇ ਦੇ ਦਿਆਂਗੇ। ਚਲੋ ਠੀਕ ਹੈ। ਉਧਰ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ। ਉਹ ਅਸਾਂ ਨਾ ਪੈਸੇ ਲੈ ਤੇ ਨਾ ਹੁਣ ਦਿੱਤੇ। ਵਿਰਸਾ ਸਿੰਘ ਆਇਆ। ਉਹ ਆਂਦਾ ਚਾਚਾ ਮੇਰੇ ਕੋਲ ਪੈਸੇ ਕੋਈ ਨਹੀਂ ਸਾਡੇ ਕੋਲ, ਆਹ ਚਲੇ ਜਾਣਾ ਤੇ ਤੂੰ ਇੰਝ ਕਰ ਸਾਡੇ ਕੋਲ ਸਮਾਨ ਲਾਇਆ। ਮੈਂ ਆਪਣੇ ਪਿਓ ਨੂੰ ਕੋਈ ਨਾ ਪੁੱਛਿਆ, ਮੈਂ ਗੱਡਾ ਜੋ ਕੇ ਨਾ ਸੜੇ ਮੈਂ ਚਲਿਆ ਗਿਆ। ਉੱਥੇ ਇੱਕ ਸ਼ਾਹ ਸੀ ਸਦੀਕ, ਉਹਦੇ ਕੋਲ ਪੱਕੀ ਬੰਦੂਕ ਸੀ। ਅੱਛਾ ਸ਼ਾਹਾਂ ਦਾ ਬੜਾ ਹੀ ਹੋਰ ਸੀ। ਉਹ ਆਂਦਾ ਪਿੰਡ ਚੋਂ ਮੈਂ ਸ਼ਾਇਦ ਨਹੀਂ ਚੁੱਕਣ ਦੇਣੀ। ਰਾਤ ਮੈਂ ਉੱਥੇ ਰਿਹਾ। ਜਲਾ ਇੱਕ ਨੀਫਾ ਬੜਾ ਜਵਾਨ ਸੀ ਤੇ ਉਹ ਜਗੀਰੇ ਦਾ ਯਾਰ ਸੀ। ਅੱਛਾ ਉਹ ਮੇਰੇ ਕੋਲ ਆਉਂਦੇ ਹੁੰਦੇ ਸੀ। 5-4 ਦਿਨ ਹੀ ਆਉਣਾ। ਅੱਛਾ ਉੱਥੇ ਟੱਗੇ ਵੱਧੇ ਉਹਦੇ ਘਰ। ਉਹਨਾਂ ਚਲੀ ਲਿਆਂਦੇ ਵੱਢ ਕੇ ਨੀਫੇ ਚਲਾ ਨੇ ਭਰੀ। ਉਹ ਵੱਢ ਕੇ ਲਿਆ ਕੇ ਸਾਫ ਤੇ ਸੁੱਟੀ। ਰਾਤ ਰਿਹਾ ਬਾਂਗਾ ਨਾ ਉਹਨਾਂ ਮੈਨੂੰ ਕੀਤਾ ਵੀ ਇੱਕ ਕੜਾਹ ਜਿਹੜਾ ਨਾ ਪੱਤਾ ਕਰਨਾ ਲੋਹੇ ਦਾ, ਇੱਕ ਉਹ ਲੱਦ ਦਿੱਤਾ, ਇੱਕ ਗੰਢ ਲੱਦ ਦਿੱਤਾ, ਖੁਰਦੇ ਲੱਦ ਦਿੱਤੀ। ਉਹਨਾਂ ਬੈਠ ਪਾਉਣੀ 2 ਸ਼ਤੀਰੀਆਂ ਉੱਤੇ ਲੱਦ ਦਿੱਤੀਆਂ, ਕੋਈ ਬਾਡੇ ਲੱਦ ਦਿੱਤੇ। ਉਹ ਬਾਂਗਾ ਨੂੰ ਲੱਦ ਕੇ ਨਾ ਉਹਨਾਂ ਤੇ ਮੈਨੂੰ ਆਖਣ ਲੱਗੇ ਵੀ ਤੂੰ ਗਾਂ ਪਿੰਡੋਂ ਢੋਲ ਆਇਆ ਮੈਨੂੰ। ਮੈਂ ਦੇਣੇ ਲਾਇਆ, ਪੈਸੇ ਕੋਈ ਨਾ ਦਿੱਤੇ, ਚਲੇ ਗਏ। ਤੇ ਆਹ ਗੱਲ ਤੇ ਬਾਤ ਹੀ ਤਾਂ ਗੱਲਾਂ ਨੇ। ਉਹ ਜਿਹੜੇ ਉਹਨਾਂ ਨਾਲ ਫਿਰ ਸਾਡੇ ਮਰੱਬੇ ਦੇ ਨਾਲ ਸੀ ਮੇਹਰ ਸਿੰਘ। ਮੇਹਰ ਸਿੰਘ ਉਹਦੇ 2 ਪੁੱਤ ਸੀ। ਅੱਛਾ 2 ਭਰਾ ਸੀ, ਮੇਹਰ ਸਿੰਘ ਤੇ ਮਸਤਾਨ ਸਿੰਘ। ਮੇਹਰ ਸਿੰਘ ਤੇ ਮਸਤਾਨ ਸਿੰਘ। ਮਸਤਾਨ ਸਿੰਘ। ਅੱਛਾ ਮਸਤਾਨ ਸਿੰਘ ਦੇ ਵੀ 2 ਪੱਤੇ ਸੀ। ਅੱਛਾ ਮੇਹਰ ਸਿੰਘ ਦੇ ਵੀ 2 ਸੀ। ਮੇਹਰ ਸਿੰਘ ਦੇ ਪੁੱਤ ਨੂੰ ਵੱਡੇ ਨਾਲ ਹੀਰਾ ਤੇ ਛੋਟੇ ਨਾਲ ਮੂਲਾ ਸਿੰਘ। ਅੱਛਾ ਤੇ ਜਿਹੜਾ ਮਸਤਾਨ ਸਿੰਘ ਦੇ ਉਹਦੇ ਪੁੱਤ ਵੀ 2 ਸੀ, ਇੱਕ ਨਾਲ ਸੋਖੀ, ਇੱਕ ਨਾਲ ਆਤਮਾ ਸਿੰਘ। ਆਤਮਾ ਸਿੰਘ ਤੇ ਦੂਸਰਾ? ਹਾਂ ਅੱਛਾ ਉਹ ਜਿਹੜਾ ਸੀ ਨਾ ਸੋਖੀ, ਹਾਂ ਉਹ ਸੋਖੀ ਕੋਲ ਜਿਹੜਾ ਸੀ ਨਾ ਤੇ ਇਹ ਜਿਹੜਾ ਸੀ ਨਾ ਮੂਲਾ ਸਿੰਘ, ਇਹ ਕੋਈ ਪਿੰਡ ਵਾਲੇ ਸੀ। ਅੱਛਾ ਉੱਥੇ ਇੱਕ ਸਿੱਖ ਸੀਗਾ, ਗੁਰਾ ਉਹਦਾ ਨਾਂ ਸੀ, ਉਹ ਭਲਵਾਨ ਸੀ। ਅੱਛਾ ਕੀ ਨਾਂ ਸੀ? ਗੁਰਾ। ਗੁਰਾ। ਅੱਛਾ ਘੋੜਾ ਸੀ, ਚੰਗਾ ਜਵਾਨ ਸੀ, ਮੈਂ ਦੇਖਿਆ। ਉਹਦੀ ਜਿਹੜੀ ਪੈ ਗਈ ਦੁਸ਼ਮਣੀ। ਅੱਛਾ ਇਹ ਜਿਹੜੇ ਸੀ ਇਹ ਜਦੋਂ ਵਿਸਾਖੀ ਆਉਂਦੇ ਸੀ ਜਾਂ ਦਿਵਾਲੀ ਆਉਂਦੇ ਸੀ ਜਾਂ ਇਹ ਸ਼ਰਾਬ ਪੀ ਕੇ ਫਿਰ ਚਾਂਗਰਾ ਮਾਰ ਦਿੰਦੇ ਸੀ। ਅੱਛਾ ਇਹਦਾ ਜਿਹੜਾ ਸੀ ਨਾ ਉਹ ਆਪਣਾ ਕੀ ਉਹਦਾ ਨਾਂ ਲਿਆ ਭਲਵਾਨ ਦਾ, ਗੁਰਾ। ਉਹਦਾ ਘਰ ਹਟਵਾ ਸੀ। ਅੱਛਾ 2 ਮਰਬੇ ਜ਼ਮੀਨ ਦੇ। ਉਹ ਆਣ ਕੇ ਮੂਲਾ ਸਿੰਘ ਦੇ ਚੌਂਕ 'ਚ ਸ਼ਰਾਬ ਪੀ ਕੇ ਮਾਰੀ ਚਾਂਗਰ। ਅੱਛਾ ਜਿਹੜੇ ਚਾਂਗਰ ਵਾਲੀ ਮੂਲਾ ਸਿੰਘ ਮੱਛੀ ਲੈ ਕੇ ਨਿਕਲਿਆ। ਅੱਛਾ ਉਹ ਭੱਜ ਗਿਆ। ਭੱਜ ਗਿਆ, ਉੱਥੋਂ ਦੁਸ਼ਮਣੀ ਬਣ ਗਈ। ਸਹੀ ਹੋ ਗਿਆ। ਜਿਹੜੇ ਦੁਸ਼ਮਣੀ ਬਣ ਗਏ, ਇਹਦਾ ਜਿਹੜਾ ਮੂਲਾ ਸਿੰਘ ਸੀ ਇਹਦੀ ਲਾਸ਼ ਛੋਟੀ ਸੀ, ਇਹਨੇ ਇੱਕ ਚੂੜਾ ਪੁੱਤ ਬਣਾਇਆ ਸੀ। ਅੱਛਾ ਧਰਮ ਦਾ। ਉਹ ਇਹਦੇ ਨਾਲ ਹੀ ਰਹਿੰਦਾ ਸੀ, ਬਾਈ ਜੋਤੀ ਨਾਲ ਕਰਨੀ। ਹੀਰਾ ਸਿੰਘ ਜਿਹੜਾ ਸੀ ਉਹ ਭਲਾ ਮਾਨਸ ਸੀ, ਭਲਾ ਮਾਨਸ ਬੰਦਾ ਤੇ ਜਵਾਨ ਦੋਵੇਂ ਬੜੇ ਸੀ। ਮੇਹਰ ਸਿੰਘ ਵੀ ਬੜਾ ਜਵਾਨ ਸੀ। ਅੱਛਾ ਸਾਡੇ ਮਰਬੇ ਦੇ ਨਾਲ ਮਰਬਾ ਸੀ। ਉਹਨਾਂ ਜਦੋਂ ਵੱਟਰ ਹੋਣਾ 4 ਪਰ ਪਾਣੀ ਹੋਣਾ, ਪੈੜੀਆਂ 8-9 ਭਰ ਜਾਣੀਆਂ। ਅੱਛਾ ਉਹਨਾਂ ਸ਼ਾਮ ਨੂੰ ਸੁਣਾ ਦੇਣਾ, ਉਹਨਾਂ ਨੇ ਚਾਹੋ ਜੀ ਸਾਡਾ ਦਿਨੇ ਵੱਟਰ ਵਜਾਉਣਾ। ਸਾਡਾ ਉੱਥੇ ਮਾਲ ਡੰਗਰ ਹਰ ਕੋਈ ਮਰਬੇ 'ਚ ਹੁੰਦਾ ਸੀ। ਮੈਂ ਉੱਥੋਂ ਹਲ ਜੋਣੇ ਨਾਲ ਸਾਈ ਨੂੰ ਲੈਣਾ, ਪੈੜੀਆਂ ਸਾਰੀਆਂ ਵੇਖੀਆਂ ਸੀ। ਅੱਛਾ ਉੱਥੇ ਜਾ ਕੇ ਹਲ ਜੋਣੇ ਉਹਨਾਂ ਵੀ ਪਿੰਡੋਂ ਆ ਜਾਣਾ। ਉਹਦਾ ਹੀਰਾ ਸਿੰਘ ਨੇ ਉਹਨੂੰ ਖਰਬੂਜੇ ਬੀਜੇ ਹੁੰਦੇ ਸੀ ਆਮ ਲੋਕਾਂ, ਉਹਨੂੰ ਮਗਰ ਪਿੱਛੇ ਖਰਬੂਜੇ ਪਾਏ। ਉਹਨੇ ਆਖਣਾ ਮੀਆਂ ਉਹ ਅਖਬਾਰ ਆ ਭਾਈ ਆ ਖਰਬੂਜੇ ਖਾ ਲਓ ਫਿਰ ਹਾਲੇ ਕਿਉਂ। ਅੱਛਾ ਮੂਲਾ ਸਿੰਘ ਜਿਹੜਾ ਨਾ ਜਦੋਂ ਹਮਾਂ ਰੱਬਾ ਲਿਆ ਉਦੋਂ ਸਾਡੇ ਪਿਓ ਕੋ ਆਇਆ, ਮੈਂ ਉਦੋਂ ਛੋਟਾ ਸਾਂ। ਉਹਨੇ ਆਖਿਆ ਚੌਰੇ ਮੀਆਂ ਤੁਸੀਂ ਆ ਗਏ ਸਾਡੇ ਗੁਆਂਢ। ਅੱਛਾ ਸਾਡੀ ਜ਼ਿੰਦਗੀ ਮਰਨ ਜਾਂਦੀ ਆ। ਅੱਛਾ ਜਦੋਂ ਤੈਨੂੰ ਲੋੜ ਪੈ ਨਾ ਕਿਸੇ ਦੀ, ਪੱਠਿਆਂ ਦੀ ਲੋੜ ਪੈ, ਹਲਾਂ ਦੀ ਲੋੜ ਪੈ,
ਸਾਨੂੰ ਦੱਸਣਾ। ਅੱਛਾ। ਸਾਡੇ ਕੋਲ ਉਹ ਜਿਹੜਾ ਨਾ ਪਿੱਛੇ ਜੋਗ ਕੋਠੀ ਕਰੇ 5 ਕਿੱਲੇ ਜ਼ਮੀਨ ਦੇ, ਉਹ ਪੈਲੀਆਂ ਭਰੀਆਂ ਸਾਡੇ ਪਿਓ ਨੂੰ ਮੂਲਾ ਸਿੰਘ ਨੇ ਆਖਿਆ ਪਰ ਦਿਨੇ ਸਾਡਾ ਵਾਟਰ ਪਜਾਉਣਾ। ਉਹ ਆਉਂਦਾ ਵੀ ਇਹ ਦੱਸ ਵੀ ਤੁਸੀਂ ਆਓ ਅੱਗੋਂ ਪਿੱਛੋਂ ਸਾਨੂੰ ਪੈਲੀ ਦੱਸੋ ਕਿਹੜੀ ਚੱਲ ਜਾਣੇ। ਅੱਛਾ। ਹੁਣ ਦੱਸਿਆ ਵੀ ਫਲਾਣੀ ਜਾਣੇ। ਉਹ ਥੋੜੇ ਚੂੜੇ ਕੱਢੇ, ਉਹਨਾਂ ਚੂੜੇ ਰੱਖੇ ਹੁੰਦੇ, ਉਹਨਾਂ ਆ ਕੇ ਠਹਿਰ ਜੋਤੇ ਔਰ ਜਿੰਨੀ ਵਗੀ ਉਹਨੂੰ ਵਾਹ ਕੇ ਸਵਾਗ ਦਿੱਤੀ। ਉਸ ਤੋਂ ਬਾਅਦ ਮੁੜ ਕੇ ਫਿਰ ਸਾਡੀ ਵਰਤੋਂ ਬਣੀ ਰਹੀ। ਉਹਨਾਂ ਜਦੋਂ ਪੈਲੀਆਂ ਭਰਨੀਆਂ ਉਹਨਾਂ ਸ਼ਾਮ ਨੂੰ ਸੁਣਾ ਦੇਣਾ ਆਹ ਜਾ ਕੇ ਬੀਜ ਜਾਣੀ। ਗਰਮੀ ਦਿਨ ਉਦੋਂ ਕਿਹੜੇ ਟਰੈਕਟਰ ਹੁੰਦੇ ਸੀ, ਹਾਲਾਂ ਨਾਲ ਵਾਹੀ ਹੁੰਦੇ। ਅਸਾਂ ਜਦੋਂ ਬੀਜਣਾ ਉਦੋਂ ਆਪਣਾ ਉਹਨਾਂ ਸੁਣਾ ਦੇ ਆਉਣਾ, ਉਹਨਾਂ ਸਾਰੇ ਸੋਹਣਿਆਂ ਦੇ ਕੇ ਜੋਗਾ ਕਰ ਲੈਣੀ। ਵਾਹ। ਹਾਂਜੀ ਆਪਸ ਦੇ ਵਿੱਚ ਕਦੀ ਅੱਛਾ। ਉਹ ਫਿਰ ਜਿਹੜਾ ਸੀ ਨਾ ਮੂਲਾ ਸਿੰਘ, ਉਹਦੀ ਉੱਥੋਂ ਬਣ ਕੇ ਫਿਰ ਦੁੱਖ। ਅੱਛਾ। ਉਹਦੇ ਨਾਲ ਭਲਵਾਨ ਨਾਲ। ਅੱਛਾ। ਗੁਰੇ ਨਾਲ। ਗੁਰੇ ਨਾਲ। ਅੱਛਾ। ਉਹ ਜਿਹੜਾ ਚੂੜਾ ਸੀ ਨਾ ਭੈਣ ਚੋਦ, ਉਹਨੂੰ ਗੁਰੇ ਨੇ ਕੋਲਾਰ ਚ ਦੇ ਦਿੱਤਾ। ਅੱਛਾ। ਵੀ ਇਹਨੂੰ ਲਿਆ ਗੁਰੂ ਸਾਹਿਬ। ਉੱਥੇ ਇੱਕ ਨਰੰਗਾ ਸਿੱਖ ਸੀ, ਉਹ ਵੀ ਬਨਵਾਸ ਸੀ। ਨਰੰਗਾ ਉਹਦਾ ਨਾਂ ਸੀ। ਅੱਛਾ। ਨੌਰੰਗਾ। ਹਾਂ। ਗੁਰੂ ਸਾਹਿਬ ਦਾ ਰਹਿਣ ਵਾਲਾ ਸੀ। ਗੁਰੂ ਸਾਹਿਬ ਜਿਹੜਾ ਅਗਲਾ ਪਿੰਡ ਤੈਨੂੰ ਦੱਸਿਆ। ਆਹੋ। ਹੁਣ ਉੱਥੇ ਚੂੜੇ ਨੂੰ ਜਿਹੜਾ ਨਾ ਉਹ ਭਲਵਾਨ ਨੇ ਕੋਈ ਲਾਲ ਚ ਦੇ ਦਿੱਤਾ। ਹੁਣ ਗੁਰੇ ਨੇ ਆਖਿਆ ਵੀ ਇਹਨੂੰ ਲਿਆ ਉੱਥੇ ਨਰੰਗੇ ਕੋ ਆਪੇ ਉੱਥੇ ਸ਼ਰਾਬ ਪੀਣੀ ਆ। ਤੇ ਸ਼ਰਾਬ ਦੇ ਬੜੇ ਤੈਨੂੰ ਪਤਾ ਸਰਦਾਰ ਜਿਹੜੇ ਆ ਸ਼ੌਕੀਨ ਸੀ। ਮੈਨੂੰ ਵੀ ਲੋੜ ਪੈ ਤੇ ਉਹ ਜਿਹੜਾ ਜਗੀਰਾ ਮੈਨੂੰ ਬੋਤਲ ਲਿਆ ਕੇ ਦੇ ਦਿੰਦਾ ਹੁੰਦਾ ਸੀ। ਅੱਛਾ। ਤੁਸੀਂ ਵੀ ਪੀਂਦੇ ਸੀ ਨਾਲ ਕਿ ਨਹੀਂ? ਉਹ ਜਦੋਂ ਲੋੜ ਪੈਣੀ ਨਾ ਉਦੋਂ ਮੈਨੂੰ ਵੀ ਹੁਣ ਬੋਤਲ ਲਿਆ ਕੇ ਦੇ ਦਿੰਦਾ, ਜਗੀਰੇ ਦੇ ਜਾਣੇ। ਉਹ ਸਾਰੇ ਜਰਾ ਜੀਤਾ ਕਰ ਲੈਂਦਾ ਸੀ ਤੇ ਮੈਂ ਉੱਥੇ ਜਾਣਾ ਨਾ, ਉਹਨਾਂ ਸਹੁਰੇ ਅੰਦਰ ਜਿਹੜਾ ਪੀਪਾ ਰੱਖਿਆ ਹੁੰਦਾ ਸੀ, ਪੀਪੇ ਦੇ ਵਿੱਚ ਚੱਲਦੇ ਹੁੰਦੇ ਸੀ, ਕੰਮ ਚੱਲਦਾ ਹੁੰਦਾ। ਆਪ ਬਣਾਉਂਦੇ ਸੀ? ਆਪ ਮੈਂ ਵੇਖਿਆ। ਅੱਛਾ। ਅੱਛਾ। ਉਹ ਜਿਹੜਾ ਉਹ ਚੂੜਾ ਜਿਹੜਾ ਨਾ ਉਹ ਇਹਨੂੰ ਲੈ ਗਿਆ ਉਹਨੂੰ ਉਹ ਇਹਨੂੰ ਖੜ ਕੇ ਨਰੰਗੇ ਉੱਥੇ ਪਿਆਰੀ ਸ਼ਰਾਬ। ਉਹ ਭਲਵਾਨ ਜਿਹੜਾ ਸੀ ਉਹ ਵੀ ਉੱਥੇ ਚਲਾ ਗਿਆ। ਇਹਨਾਂ ਉਹਦਾ ਲਾ ਕੇ ਨਾ ਸੈਰ। ਅੱਛਾ। ਤੇ ਉਹਨੂੰ ਉੱਥੇ ਟਿੱਬੇ ਸੀ, ਟਿੱਬੇ ਜਨਾ ਪਾ ਦਿੱਤਾ। ਉਹਦਾ ਸੈਰ ਜਿਹੜਾ ਸੀ ਨਾ ਉਹ ਭਲਵਾਨ ਲੈ ਆਇਆ ਗੁਰਾ ਸਿੰਘ। ਅੱਛਾ। ਉਹ ਕੰਮ ਕਰਾਉਣ ਵਾਲਾ ਕੁੜੀ ਆ ਚੂੜਾ, ਉਹ ਇਹਨੂੰ ਛੱਡ ਕੇ ਲੈ ਗਿਆ ਵੀ ਆ ਬਾਪੂ ਉੱਥੇ ਨਰੰਗਾ ਕੋਈ ਸ਼ਰਾਬ ਬੜੀ ਆ ਜੇ ਉੱਥੇ ਚੱਲਣੀ ਆ ਉੱਥੇ ਚੱਲ। ਉਹ ਚਲਾ ਗਿਆ। ਅੱਛਾ। ਉਹਨੂੰ ਸ਼ਰਾਬ ਪੀਣੀ ਜਿਹੜੇ ਬੇਹੋਸ਼ ਹੋ ਗਿਆ, ਉਹਨੂੰ ਹੋਸ਼ ਨਾ ਰਹੀ। ਉਹਦਾ ਸਿਰ ਲਾ ਕੇ ਤੇ ਉੱਥੇ ਉਹਨਾਂ ਟੋਆ ਕੱਢ ਕੇ ਟਿੱਬੇ ਸੀ, ਟਿੱਬੇ 'ਚ ਨੱਪ ਕੇ ਉਹਦੀ ਲਾਸ਼ ਉਹ ਸਿਰ ਭਲਵਾਨ ਲਾਇਆ ਕਰ ਵੀ ਜਦੋਂ ਗੱਲ ਮਿਟੀ ਇਹਨਾਂ ਦੇ ਘਰ ਸਿਰ ਸੁੱਟੂਗਾ। ਫਿਰ ਉਹ ਜਿਹੜਾ ਮੇਹਰ ਸਿੰਘ ਉਹ ਰਾਤ ਨੂੰ ਦੇਖਿਆ, ਉਹਨਾਂ ਦਿਨੇ ਦੇਖਿਆ, ਅਗਲੇ ਦਿਨ ਦੇਖਿਆ। ਉਹ ਵਿਚਾਰਾ ਸ਼ਦਾਈ ਹੋਇਆ, ਕਈ ਨਾ ਫਿਰ ਮਰੱਬੇ ਗੁੱਠਾ ਖੋਲਦਾ ਫਿਰਿਆ ਕਰੇ ਮਰੱਬੇ 'ਚ। ਮੋਰਾ ਸਿੰਘ ਨੂੰ ਲੱਭਦਾ ਫਿਰਿਆ ਕਰੇ। ਉਹ ਜੇ ਇਹਨਾਂ ਦੇ ਆਲੇ ਸੀ ਸੁਨਿਆਰੇ, ਇਹਨਾਂ ਦੀ ਬਰਾਦਰੀ 'ਚੋਂ ਫਿਰ ਜਿਹੜਾ ਇੱਕ ਸੀ ਉੱਠਿਆ ਉਹਨਾਂ ਦੀਪਾ ਸਿੰਘ ਨੇ। ਅੱਛਾ। ਉਹ 4 ਭਰਾ ਸੀ ਤੇ ਰੰਦੇ ਸਨ। ਅੱਛਾ। ਪਿਓ ਮਰ ਗਿਆ ਤੇ ਮਾਂ ਆ ਗਈ ਸੀ। ਦੀਪਾ ਸਿੰਘ ਜਿਹੜਾ ਬੜਾ ਬਿਮਾਰ ਸੀ। ਅੱਛਾ। ਉਹ ਇਹਨਾਂ ਦੀ ਬਰਾਦਰੀ ਸੀ। ਉਹ ਫਿਰ ਮੂਲੇ ਨੂੰ ਲੱਭਦਾ ਰਿਹਾ। ਮੂਲਾ ਜਿਹੜਾ ਨਾ ਉਹ ਆਪਣਾ ਬਚਣਾ ਨਾ ਇਹ ਫਿਰ ਇੱਥੇ 27 ਇੱਕ ਸਲੂਨੀ ਚਾਲ ਕੋ ਪੈਂਦਾ। ਆਹੋ 27 ਪਤਾ ਹੈ। ਇੱਥੋਂ ਦਾ ਇੱਕ ਬੂਟਾ ਬਣਵਾ ਸੀ। ਅੱਛਾ। ਉਹ ਫਿਰ ਇਹਨਾਂ ਦਾ ਯਾਰ ਸੀ ਦੀਪੇ ਦਾ। ਅੱਛਾ। ਉਹਦੀ ਲੱਤ ਇੱਥੋਂ ਵੱਡੀ ਸੀ। ਅੱਛਾ। ਉਹ ਦੋਏ ਇੱਕ ਪਤਾ ਨਹੀਂ ਕਾਹਦੀ ਚਾੜੇ ਸੀ, ਮੈਂ ਇੱਕ ਨਾ ਵੇਖਿਆ ਘੋੜੀ 'ਤੇ ਸਾਡੇ ਪਿੰਡ ਆਇਆ। ਉਹ ਫਿਰ ਆਇਆ ਭਲਵਾਨ ਦੇ ਮਰਬੇ ਗੁਰੇ ਦੇ ਗਰਮੀਆਂ 'ਚ। ਅੱਛਾ। ਗੁਰੇ ਦਾ ਮੁੰਡਾ ਇੱਕ ਛੋਟਾ ਜਿਹਾ ਸੀ ਇੱਥੇ। ਉਹ ਫਿਰ ਜਿਹੜਾ ਸਤਾਈ ਵਾਲਾ ਬੂਟਾ ਨਾ ਉਹ ਫਿਰ ਆ ਦੁਪਹਿਰੇ ਉਹ ਆਣ ਕੇ ਤੇ ਉਹਨਾਂ ਜੁੜੇ ਮੰਨਦਾ ਵੀ ਘੋੜਿਆਂ ਨੂੰ ਲਗਾਮਾਂ ਦਿਓ। ਉਹਨਾਂ ਘੋੜੀਆਂ ਬੰਦੂਕਾਂ ਉਹਨਾਂ ਦੇ ਕੋਲ ਸੀ, ਨਾਲ ਉਹਦੇ ਇੱਕ ਦੋ ਬੰਦੇ ਹੋਰ ਸੀ। ਉਹਨਾਂ ਚੂੜਿਆਂ ਨੇ ਲਗਾਮਾਂ ਦੇ ਦਿੱਤੀਆਂ। ਉਹਨਾਂ ਆਪਣੇ ਘੋੜੀ 'ਤੇ ਇੱਕ ਦੋਹਾਂ 'ਤੇ ਆਏ, ਬਾਕੀ ਜੇ ਉਹਨਾਂ ਘੋੜੀਆਂ 'ਤੇ ਚੜ੍ਹੇ। ਉਹਨਾਂ ਆਖਿਆ ਮੁੰਡਾ ਕਿਹੜਾ? ਅੱਛਾ। ਉਹ ਚੂੜੇ ਆਖਿਆ ਸਾਡਾ ਹੈ। ਅੱਛਾ। ਜੇ ਉਹਨੇ ਗੁਰੇ ਦਾ ਤਾਂ ਉਹਨਾਂ ਮਾਰ ਜਾਣਾ ਸੀ। ਉਹ ਘੋੜੀਆਂ ਲੈ ਗਿਆ, ਉਹਨੂੰ ਆਖੇ ਛਟਾਈ ਵਾਲਾ ਬੂਟਾ ਲੈ ਗਿਆ, ਘੋੜੀਆਂ ਧਿਆਨ ਕੇ ਲੈ ਗਿਆ। ਬੁਰਾ ਨਹੀਂ ਲੈਣ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਯਾਰ ਵੇਲੀ ਕੌਣ ਕੌਣ ਸੀਗੇ?
ਯਾਰ ਮੇਰਾ ਜਿਹੜਾ ਸੀ ਨਾ ਇਹ ਆਪਣਾ ਵਿਰਸਾ ਸਿੰਘ, ਵਿਰਸਾ ਸਿੰਘ ਹੋ ਗਿਆ, ਆ ਜਗੀਰਾ ਜਗੀਰਾ, ਤੇ ਈਤਾ ਸਿੰਘ, ਕੌਣ? ਹੋਰ ਵੀ ਬੰਦੇ ਕਾਫੀ ਜਿਹੜਾ ਸੀ ਨਾ ਆਪਣਾ ਮੇਹਰ ਸਿੰਘ ਦੇ ਮੁੰਡੇ, ਹਾਂ ਹਾਂ, ਹੀਰਾ ਸਿੰਘ, ਹੀਰਾ ਸਿੰਘ, ਉਹ ਤੇ ਉਦੋਂ ਬੜੀ ਉਮਰ ਦਾ ਸੀ ਨਾ, ਆਹੋ। ਤੇ ਹੁਣ ਜੇ ਸੀ ਵੀ ਉਹ ਯਾਰ ਸੀ ਆਪਣਾ। ਅੱਛਾ ਯਾਰ ਸੀ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਘਰ ਸੀ ਸਿੱਖਾਂ ਦੇ? ਕਿਹੜੇ ਚ? ਤੁਹਾਡੇ ਪਿੰਡ ਨਾਗਾਂ ਦੇ ਵਿੱਚ? ਨਾਗਾ ਸਿੱਖਾਂ ਦਾ ਕੋਈ ਘਰ ਨਹੀਂ। ਆ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਕਿਹੜੇ ਪਿੰਡ ਤੋਂ ਸੀਗੇ? ਉਹਦੇ ਵੀਰੇ ਦੇ ਸੀ। ਕਿਹੜਾ ਪਿੰਡ? ਵੀਰਾ ਵੇੜਾ, ਵੀਰਾ ਵੀਰਾ ਵੀਰਾ। ਹਾਂ। ਅੱਛਾ, ਇਹ ਕਿਹੜਾ ਚੱਕ ਨੰਬਰ ਕਿਹੜਾ ਪੈਂਦਾ? ਉਹ 260 260। ਹਾਂ, ਤੇ ਨਾਗਾਂ ਨੂੰ ਕਿਹੜਾ ਨੰਬਰ ਲੱਗਾ? 265 265। ਹਾਂ। ਠੀਕ ਹੋ ਗਿਆ। ਅੱਛਾ, ਕਦੀ 47 ਤੋਂ ਪਹਿਲੇ ਕੋਈ ਧਾਰਮਿਕ ਦੀ ਵਜ੍ਹਾ ਤੋਂ ਉਹ ਤੇ ਨਹੀਂ ਸੀ ਆਪਸ 'ਚ ਲੜਾਈ ਕਿ ਇਹ ਮੁਸਲਮਾਨ ਆ ਜਾਂ ਇਹ ਸਿੱਖ ਆ ਤੇ ਇਹਦੇ ਤੋਂ ਦੂਰ ਰਹਿਣਾ, ਇਦਾਂ ਤੇ ਨਹੀਂ ਸੀਗਾ? ਨਹੀਂ ਇੱਦਾਂ ਦੀ ਗੱਲ ਹੈ ਕਿ ਖਾਰ ਕੋਈ ਦੁਸ਼ਮਣੀ ਨਹੀਂ ਸੀ। ਉਹਦੇ ਲੋਕ ਜਿਹੜੇ ਆ ਨਾ ਹਾਂ, ਮੁਸਲਮਾਨ ਜਿਹੜੇ ਆ ਸਿੱਖਾਂ ਦਾ ਹਿਆ ਕਰਦੇ ਸਿੱਖ ਦਾ। ਸਾਡਾ ਹੁਣ ਪਿਓ ਘੋੜੀ ਤੇ ਜੇ ਕੋਲ ਨੂੰ ਚਲਾ ਜਾਏ ਤੇ ਉਹ ਮੈਨੂੰ ਨਾਂ ਭੁੱਲ ਗਿਆ। ਉਹ ਸਿੱਖ ਦਾ ਇੱਥੇ ਇੱਕ ਮਰਬਾ ਸੀ 2 ਤੇ ਪਿੱਛੇ ਵੀ ਉਹਦੀ ਜ਼ਮੀਨ ਸੀ। ਅੱਛਾ, ਉਹਦਾ ਮੈਨੂੰ ਨਾਂ ਭੁੱਲ ਗਿਆ ਹੁਣ। ਉਹ ਗੱਲ ਕਰਦੇ ਆ ਰਾਤ ਨੂੰ ਨਾ ਤਾਂ ਦਿਨੇ ਦਾ ਸ਼ਰਾਬ ਦੀ ਬੋਤਲ ਉਹਨੂੰ ਦਾ 2 ਸਾਖਾਂ ਉੱਥੇ ਆਂਦੇ ਵੀ ਸਾਨੂੰ ਕੁੱਕੜੀ ਚਾਹੀਦੀ ਹੈ, ਕੁੱਕੜ ਕੋਈ। ਉਹ ਸਾਡੇ ਉਹਨਾਂ ਰੱਖੀਆਂ ਕੁੱਕੜੀ, ਉਦੋਂ ਘਰ ਰੱਖੀਆਂ ਨੇ ਕੁੱਕੜੀ ਦੇ ਹੱਥੇ। ਅੱਛਾ, ਉਹਦਾ 2 ਮਰਬੇ ਵਾਲਾ ਸੀ, ਉਹਨੇ ਸ਼ਰਾਬ ਪਿਆਲੀ। ਸ਼ਰਾਬ ਜਿਹੜੇ ਪਿਆਲੀ ਜੋ ਕੁੱਕੜੀ ਜਿਹੜੀ ਉਹ ਵੀ ਖਾ ਪੀ ਕੇ ਉੱਥੇ ਸ਼ਾਮ ਨੂੰ ਉਹ ਚਲੇ ਗਏ। ਉਹ ਸਾਰੀ ਰਾਤ ਬਹੁਤ ਹੋਇਆ, ਬਹੁਤ ਪਿਆ ਰਿਹਾ। ਅੱਛਾ, ਉਹਦੇ ਕੋਲ ਜਿਹੜੇ ਰੁਪਈਏ 10 ਸੀ ਉਹ ਕੱਢ ਕੇ ਲੈ ਗਏ। ਉਹਨੂੰ ਦਿਨੇ ਹੋਸ਼ ਆਈ ਸੀ, ਉਹ ਦਿਨੇ ਉੱਠ ਕੇ ਗਿਆ ਤੇ ਆ ਰਿਹਾ ਜਗ੍ਹਾ ਪਰ ਬੰਦਾ ਸਰਦਾਰ ਉਮਰ ਦਾ 50-60 ਸਾਲ ਦੀ ਉਮਰ ਹੈ ਤੇ ਸ਼ਰਾਬ ਪੀ ਕੇ ਤੇ ਉੱਥੇ ਸਾਰੀ ਰਾਤ ਬੇਹੋਸ਼ ਹੋ ਕੇ ਪਿਆ ਰਿਹਾ ਸਾਡੇ ਮਰਬੇ ਤੇ ਦਿਨੇ ਉੱਠ ਕੇ ਗਿਆ ਆਪਣਾ ਸਾਰੀ ਰਾਤ ਆਪਣਾ। ਅੱਛਾ ਬਜ਼ੁਰਗੋ, ਜਦੋਂ ਤੁਸੀਂ ਦੱਸਿਆ ਕਿ ਪਹਿਲੇ ਸਾਰਾ ਕੁਝ ਠੀਕ ਠਾਕ ਸੀ, 47 ਵਿੱਚ ਜਦੋਂ ਉਜਾੜਾ ਪਿਆ ਵਾ, ਲੋਕ ਇੱਥੋਂ ਆਪ ਗਏ ਆ ਜਾਂ ਕੱਢਿਆ ਗਿਆ? ਕੋਈ ਲੜਾਈ ਝਗੜਾ ਹੋਇਆ? ਕਿੱਦਾਂ ਦਾ ਮਾਹੌਲ ਸੀਗਾ? ਜਿਹੜਾ ਨਾ ਸਾਡੇ ਇਲਾਕੇ ਦਾ ਜਿਹੜਾ ਲੋਕ ਮੁਸਲਮਾਨ ਸੀ ਇਹਨਾਂ ਨੇ ਕਿਸੇ ਨਾਲ ਵਾਅਦਾ ਕੀਤਾ। ਅੱਛਾ, ਇਹ ਨਹੀਂ ਕੀਤਾ। ਜਿਹੜੇ ਲੋਕ ਸੀ ਨਾ ਉਧਰ ਉਧਰ ਏਰੀਆ ਚੋਂ ਉਹਨਾਂ ਨਾਲ ਲੋਕ ਜਿਹੜੇ ਨਾ ਸਿੱਖ ਇਹ ਵਾਅਦਾ ਕਰਦੇ ਰਹੇ ਆਪਣਾ ਜਥਾ ਬਣ ਕੇ ਬੜੇ ਕਤਲ ਕੀਤੇ ਨਾ, ਬੜਾ ਮੁਲਕ ਮਾਰਿਆ ਨਾ। ਅੱਛਾ, ਤੇ ਪੱਲੇ ਕੁਛ ਨਹੀਂ ਰਹਿ ਗਿਆ, ਕੋਈ ਸ਼ੈ ਨਹੀਂ ਰਹਿ ਗਈ। ਇੱਕ ਮੈਨੂੰ ਦੱਸ, ਇੱਕ ਤਾਰਾ ਸਿੰਘ ਮਾਸਟਰ ਸੀ। ਮਾਸਟਰ ਤਾਰਾ ਸਿੰਘ ਮੈਂ ਸੁਣਿਆ ਨਹੀਂ? ਹਾਂਜੀ ਹਾਂਜੀ, ਸੁਣਿਆ ਲੇਕਿਨ ਨਹੀਂ। ਹਾਂ, ਚੰਗਾ ਲੀਡਰ ਸੀ। ਹਾਂਜੀ, ਲੀਡਰ ਉਹਨਾਂ ਜ਼ਮਾਨਿਆਂ 'ਚ ਉਹ 41 ਨਾਗੋ ਕੇ ਜਿਹੜਾ ਉਹ ਪਰਲਾ ਪਿੰਡ ਹੈ ਨਾ ਠੇਕਰੀ ਵਾਲਾ। ਆਹੋ, ਠੀਕਰੀ ਵਾਲਾ। ਉਹਦੇ ਉੱਪਰ ਦਬੋੜੇ ਸੀ 2 ਪਠਾਨਾਂ ਦੇ। ਅੱਛਾ, ਉਹ ਕਾਬਲ ਦੇ ਪਠਾਨ ਸੀ। ਉਹਨਾਂ ਨੂੰ ਮਰਬੇ ਇੱਥੇ ਮਿਲੇ ਸੀ ਪਠਾਨਾਂ ਨੂੰ। ਉਹ ਸਾਡੇ ਮਰਬੇ ਦੇ ਨਾਲ ਸੀ ਬਿਲਕੁਲ 2 ਮਰਬੇ ਤੋਂ। ਸਾਡੇ ਮਰਬੇ ਨਾਲ ਜਿਹੜਾ ਉੱਥੇ ਨਾਗੋ ਕੇ ਮਰਬਾ ਸੀ ਨਾ ਉਹਦੇ ਵਿੱਚੋਂ ਦੀ ਬਲੀਸ ਲੰਘਦੇ ਸੀ, ਬਲੀਸ ਲਾਈਨ। ਅੱਛਾ, ਉਹਦੇ ਨਾਲ ਪਹਿਲਾਂ ਦਬੋੜਿਆਂ ਦਾ ਮਰਬੇ ਸਭ ਉਹਨਾਂ ਦੇ ਪਠਾਨਾਂ ਦੇ। ਅੱਛਾ, ਉਹ ਉਹ ਪਠਾਨ ਜਿਹੜੇ ਨਾ ਉਹ ਬੜੇ ਰੀਸ਼ ਬੰਦੇ ਸਨ। ਅਮੀਰ ਪਿੱਛੋਂ ਕਾਬਲ ਦੇ ਤੇ ਹੈ ਸੀ ਉਹ ਸ਼ੀਆ ਆਲੇ ਤਾਜ਼ੀਆ ਕਰਦੇ। ਉਹਦੇ ਅਗਲੇ ਬੰਨੇ 41 ਪਿੰਡ ਸੀ। ਇਹ ਜਿਹੜਾ ਸੀ ਨਾ ਮਾਸਟਰ ਦਾ ਤਾਰਾ ਸਿੰਘ, ਇਹ ਉਹ ਸਕੂਲ ਦਾ ਮਾਸਟਰ ਸੀ। ਅੱਛਾ, ਉੱਥੇ 10ਵੀਂ ਦਾ ਸਕੂਲ ਸੀ ਉਹ ਜਾਣ ਦੇ ਕੋਟ ਸੀ। ਅੱਛਾ, ਹੋਰ ਸਕੂਲ 10ਵੀਂ ਦੇ ਕੋਈ ਨਹੀਂ, ਸਾਰੇ ਪ੍ਰਾਇਮਰੀ 5 ਦੇ। ਇਹ ਤਾਰਾ ਸਿੰਘ ਸੀ ਉੱਥੇ। ਅੱਛਾ, ਇਹ ਸਾਡੇ ਪਿਓ ਦਾ ਯਾਰ ਸੀ। ਅੱਛਾ, ਇਹ ਫਿਰ ਜਦੋਂ ਇਹ ਪ੍ਰੋਗਰਾਮ ਬਣਿਆ ਨਾ ਪਾਕਿਸਤਾਨ ਦਾ ਤੇ ਇੰਡੀਆ ਦਾ, ਉਦੋਂ ਲੀਡਰ ਸੀ ਇੱਥੇ। ਹਾਂਜੀ, ਇਹ ਤਾਰਾ ਸਿੰਘ ਲੀਡਰ ਸੀ ਸਿੱਖਾਂ ਦਾ। ਇਹ ਫਿਰ ਉਦੋਂ ਵਾਲੀ ਸੀ ਯਾਰ ਮਰਬੇ 2-3। ਅੱਛਾ, ਉੱਥੇ ਫਿਰ ਇਹਨਾਂ ਦਾ ਇਕੱਠ ਹੋਇਆ ਪਿੰਡਾਂ ਦਾ। ਜਦੋਂ ਇਕੱਠ ਹੋਇਆ ਤੇ ਉੱਥੇ ਫਿਰ ਸਿੱਖਾਂ ਨੇ ਕੱਢ ਕੇ ਟੋਏ ਤੇ ਉੱਥੇ ਫਿਰ ਪਾਣੀ ਛੱਡ ਦਿੱਤਾ। ਫਿਰ ਇਹਨਾਂ ਉੱਥੇ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ ਪਿੰਡੇ। ਫਿਰ ਦਾਲ ਦੇਗਾ ਉੱਥੇ ਛੱਡ ਦਿੱਤੀਆਂ। ਤਾਰਾ ਸਿੰਘ ਫਿਰ ਹਾਥੀ 'ਤੇ ਆਇਆ। ਉੱਥੇ ਆਣ ਕੇ ਫਿਰ ਮਿੱਟੀ ਦਾ ਬਣਾ ਕੇ ਨਾ ਉਹਨਾਂ ਇੱਦਾਂ ਇੱਕ ਸਟੇਜ ਤੇ ਤਾਰਾ ਸਿੰਘ ਫਿਰ ਉੱਥੇ ਲਕਸ਼ਣ ਆਪਣਾ ਗੱਲਾਂ ਬਾਤਾਂ ਫਿਰ ਗੱਲਾਂ ਬਾਤਾਂ। ਅੱਛਾ, ਜਦੋਂ ਗਏ ਨੇ ਲੋਕ ਇੱਥੋਂ ਜਿਹੜੇ ਤੁਹਾਡੇ ਯਾਰ ਮਿੱਤਰ ਸੀ, ਜਦੋਂ ਗਏ ਸੀ, ਮਾਹੌਲ ਕਿੱਦਾਂ ਦਾ ਸੀਗਾ? ਮਤਲਬ ਕਿ ਕੀ ਜ਼ੇਨ 'ਚ ਸੀ ਕਿ ਯਾਰ ਇੱਦਾਂ? ਮੈਂ ਤੈਨੂੰ ਦੱਸਿਆ ਨਾ
ਵੀ ਹੁਣ ਵੇਖਿਆ ਨਾ ਵੀ ਜਿਹੜਾ ਸੀ ਉੱਡੋ ਵਾਲੇ ਆ ਦੀਪਾ ਉਹਦੇ 3 ਭਰਾ ਜਿਹੜੇ ਸੀ ਉਹ ਚੰਗੇ ਭਲੇ ਸੀ ਭਲੇ ਮਾਨਸ ਤੇ ਇੱਕ ਉਹ ਪਿੰਡ ਦੇ ਵਿੱਚੋਂ ਇੱਕ ਉਹ ਜਿਹੜਾ ਸੀ ਉਹ ਬਦਮਾਸ਼ ਸੀ ਇੱਕ ਹਾਂਜੀ ਤੇ ਇਹ ਹੁਣ ਇੱਥੇ ਜਿਹੜੇ ਭੀੜਾ ਸੀ ਇੱਥੇ ਹੁਣ ਜਿਹੜਾ ਸੀ ਉਹ ਬਦਮਾਸ਼ 2-4 ਆ ਗਏ ਸੀ ਉਹ ਦੀਪਾ ਜਿਹੜਾ ਉਹ ਤਾਂ ਮੈਂ ਦੱਸਿਆ ਵੀ ਰੰਦੇ 4 ਭਰਾ ਉਹ ਬਦਮਾਸ਼ ਸੀ ਉਹਨੇ ਲੰਮੀਆਂ ਗੱਲਾਂ ਫਿਰ ਇੱਕ ਸੁੱਤਾ ਸੀ ਰਾਤ ਤੇ ਜਾਗਦਾ ਸੀ ਪੱਕੀ ਬੰਦੂਕ ਦੇ ਵਿੱਚ ਪਾ ਕੇ ਉਹਨਾਂ ਅੱਗ ਰੱਖੀ ਸੀ ਉਹ ਗੁਰੇ ਨੇ ਜਿਹੜਾ ਸੀ ਉਹ ਸ਼ਿਕਾਇਤ ਕਰ ਦਿੱਤੀ ਥਾਣੇ ਵੀ ਦੀਪਾ ਆਇਆ ਵਾ ਅੱਛਾ ਦਿਨੇ ਥਾਣੇਦਾਰ ਕਬਾਲਦਾਰ ਨਾਲ ਪੁਲਿਸ ਲੈ ਕੇ ਟਾਂਗੇ 'ਤੇ ਆਇਆ ਬੂਹਾ ਵੱਜਾ ਸੀ ਮਾਂ ਉਹਨਾਂ ਦੀ ਜਾਗਦੀ ਸੀ ਉਹ ਬਦਮਾਸ਼ ਸੀ ਤੇ ਮਾਂ ਜਾਗਦੇ ਸੀ ਨਾ ਉਹ ਤਾਂ ਸੁੱਤੇ ਨਹੀਂ ਸੀ ਤੇ ਦੀਪਾ ਸੁੱਤਾ ਸੀ ਤੇ ਬੰਦੂਕ ਪੱਕੀ ਜਿਹੜੀ ਉਹ ਨਾਲ ਉਹਨੂੰ ਭਰ ਕੇ ਗੋਲੀਆਂ ਨਾਲ ਰੱਖੀ ਤੇ ਜਿਸਲੇ ਆਇਆ ਨਾ ਟਾਂਗਾ ਲੈ ਕੇ ਬੂਹੇ ਗਾੜੀ ਹਵਾਲਦਾਰ ਕੇ ਥਾਣੇਦਾਰ ਤੇ ਉਹ ਮਾਂ ਉਹਦੀ ਆਂਦੀ ਆ ਵੀ ਦੀਪਿਆ ਪੁਲਿਸ ਆ ਗਈ ਆ ਅੱਛਾ ਉਹ ਆਂਦੀ ਆ ਮਾਂ ਕਿੱਥੇ ਹੈ ਉਹਨਾਂ ਕੇ ਟਾਂਗਾ ਬੂਹੇ ਗਾੜੀ ਆ ਗਿਆ ਉਹ ਉਸਨੇ ਨਾ ਆਪਣਾ ਮੈਂ ਪਿਆ ਘੋੜਾ ਮਾਰਿਆ ਬੂਹੇ 'ਚ ਉਹ ਹਵਾਲਦਾਰ ਥਾਣੇਦਾਰ ਸੀ ਨਾ ਸਾਹਮਣੇ ਜਿਹੜਾ ਹੱਥਾਂ ਸਿਖਾਣਾ ਉਹਦੇ 'ਚ ਵੜ ਗਿਆ ਪੁਲਿਸ ਵਾਲੇ ਨੇ ਕਿ ਉਹ ਚਬਾਰੇ ਤੇ ਚੜ ਗਿਆ ਡਰਦਾ ਦੀਪਾ ਉੱਠਿਆ ਉਹਨਾਂ ਬਲੋਕ ਦੇ ਫੇਰ ਕੱਢੇ 2 ਫਾਇਰ ਚਬਾਰੇ 'ਚ ਮਾਰੇ ਉਹ ਤਾਂ ਥਾਣੇਦਾਰ ਜਿਹੜਾ ਸੀ ਉਹ ਤਾਂ ਸਿੱਖ ਜਿਹੜੇ ਵੜਿਆ ਉਹਨੂੰ ਆਖਿਆ ਮੈਨੂੰ ਪਾਣੀ ਪਿਆ ਮੈਨੂੰ ਪਾਣੀ ਪਿਆ ਉਹ ਟਾਂਗੇ 'ਤੇ ਬਹਿ ਗਿਆ ਦੀਪਾ ਟਾਂਗੇ 'ਤੇ ਬਹਿ ਕੇ ਟਾਂਗਾ ਭਜਾ ਲਿਆ 2 ਮਰਬੇ 4 ਜਾ ਕੇ ਟਾਂਗਾ ਉੱਥੇ ਡਾਕੇ 'ਤੇ ਆਪਣਾ ਉੱਤਰ ਕੇ ਨਾ ਆਪਣਾ ਚਲਾ ਗਿਆ ਮਗਰ ਪੁਲਿਸ ਲੱਗ ਗਈ ਫਿਰ ਇਹਨਾਂ ਟੈਲੀਫੋਨ ਕੀਤਾ ਫਿਰ ਪੁਲਿਸ ਹੋਰ ਲੱਗ ਗਈ ਮਗਰ ਤੇਰਾ ਤਾਂ ਪਿੰਡ ਆ ਉਹ ਹੈਗਾ ਗੱਡੀਆਂ ਦੇ ਲਾਗੇ 72 ਗੱਡੀਆਂ ਦੇ ਲਾਗੇ ਠੀਕ ਦੇਖਿਆ ਜੀ ਹਾਂਜੀ ਗਿਆ ਮੈਂ ਉੱਥੇ ਉਹ ਪਿੰਡ ਹਾਂਜੀ ਇਹ ਫਿਰ ਉੱਥੇ ਜਾ ਕੇ ਮਗਰ ਪੁਲਿਸ ਲੱਗੇ ਕਮਾਦ 'ਚ ਵੜ ਗਿਆ ਅੱਛਾ ਕਮਾਦ 2 ਪੈ ਰਹੀਆਂ ਸੀ ਉਹ 4 ਸਵੇਰੇ ਪੁਲਿਸ ਖਲੋ ਗਈ ਜਦੋਂ ਪੁਲਿਸ ਖਲੋ ਗਈ ਤੇ ਫਿਰ ਉੱਥੇ ਕਰਮਾ ਵਾਲਾ ਕੋਈ ਸਿੱਖ ਸੀ ਉਹ ਜਦੋਂ ਉੱਧਰ ਨੂੰ ਨਿਕਲਿਆ ਉਹਨੂੰ ਸਾਇਦ ਉਹਨੂੰ ਆਖਿਆ ਵੀ ਤਾਂ ਮੇਰੇ ਵੱਲ ਨਿਕਲਿਆ ਉਹਦੇ ਵਾਲਾ ਨਿਕਲਿਆ ਉਹਨੇ ਆਖਿਆ ਨਿਕਲਿਆ ਉਹ ਆਪਣਾ ਉਹਨੂੰ ਕੱਢ ਦਿੱਤਾ ਉੱਥੋਂ ਤੇ ਉਹ ਫਿਰ ਗੁਰੇ ਨੂੰ ਲੱਭਦਾ ਰਿਹਾ ਮਾਰਨ ਵਾਸਤੇ ਇਹਦੇ ਕਤਲ ਵਾਸਤੇ ਮੌਲਾ ਸਿੰਘ ਦੇ ਕਤਲ ਵਾਸਤੇ ਇਹਨਾਂ ਦੀ ਬਰਾਦਰੀ ਇੱਕ ਸੀ ਅੱਛਾ ਜਦੋਂ 47 'ਚ ਇੱਥੋਂ ਗਏ ਨੇ ਵੰਡ ਵੇਲੇ ਗਏ ਨੇ ਇੱਥੋਂ ਜਦੋਂ ਪਾਕਿਸਤਾਨ ਇੰਡੀਆ ਬਣਿਆ ਵਾ ਜਦੋਂ ਸਿੱਖ ਇੱਥੋਂ ਗਏ ਨੇ ਉਦੋਂ ਦੇ ਕੀ ਹਾਲਾਤ ਸੀਗੇ ਕਿਹਨਾਂ ਦੇ 47 'ਚ ਇਸ ਜਗ੍ਹਾ ਦੇ ਕੀ ਹਾਲਾਤ ਸੀ ਜਦੋਂ ਸਿੱਖ ਉਜੜੇ ਨੇ ਇੱਥੋਂ ਉਹ ਇੱਥੋਂ ਬਸ ਉਹਨਾਂ ਨੂੰ ਹੁਕਮ ਆ ਜਿਹਾ ਹੁਕਮ ਹੋ ਗਿਆ ਬੇਟੇ ਆ ਜਾ ਸੈਂਟਰ 'ਚੋਂ ਲੋਕ ਸੈਂਟਰ 'ਚ ਸਿਆ ਕਰੇ ਉੱਥੋਂ ਵੀ ਲੋਕ ਆ ਗਏ ਦੌਲਤਪੁਰ 'ਚੋਂ ਵੀ ਆ ਗਏ ਅੱਛਾ ਸਾਰੇ ਜਿਹੜੇ ਜੇ ਸਿੱਖਾਂ ਨੇ ਜ਼ਮੀਨ ਦੇ ਹੀ ਵਾਸਤੇ ਸੀ ਇਹ ਸਾਰੇ ਸਿੱਖ ਜਿਹੜੇ ਆਪਣੇ ਫਿਰ ਗੱਡੇ ਜੋ ਕੇ ਜਿੱਦਾਂ ਕੋਈ ਗੱਡੇ ਅੱਛਾ ਆਪਣਾ ਮਾਲ ਨਗਰ ਲੈ ਕੇ ਚਲੇ ਗਏ ਉਧਰ ਜਿਹੜੇ ਮੁਸਲਮਾਨ ਆਏ ਆ ਨਾ ਉਹਨਾਂ ਕੋਈ ਸ਼ੈ ਨਹੀਂ ਉੱਥੋਂ ਆਉਂਦੀ ਨਾ ਕੋਈ ਡੰਗਰ ਨਾ ਕੋਈ ਸ਼ੈ ਬਸ ਉਧਰ ਤੋਂ ਉਹਨਾਂ ਜਸੇ ਪੈਂਦੇ ਰਹੇ ਨੇ ਸਿੱਖਾਂ ਦੇ ਇਹ ਬੜੇ ਬੰਦੇ ਸਾਡੇ ਕੋਲ ਦਿਵਾਲੀ ਵੀ ਆਏ ਨੇ ਆਪਣਾ 4 ਫੇਰੇ ਨੇ ਕੰਨ ਵੱਡੇ ਨੱਕ ਵੱਡੇ ਬਾਹਾਂ ਵੱਡੀਆਂ ਬੁਰਾ ਹਾਲ ਤੇ ਮੌਕੇ ਦੇ ਸਿੱਖਾਂ ਨੇ ਬਹੁਤ ਵਾਰ ਜਾਸਤੇ ਕੀਤੇ ਆ ਮੁਸਲਮਾਨਾਂ ਨੇ ਕੀਤੇ ਮੁਸਲਮਾਨ ਜਿਹੜਾ ਨੂੰ ਮੈਂ ਤੈਨੂੰ ਦੱਸਾਂ ਇਹ 2 ਪਿੰਡ ਨਾਗਾਂ ਦੇ 4 ਪਿੰਡ ਇੱਕ ਪਿੰਡ ਰਾਈਆਂ ਦਾ ਜਲੰਧਰ ਅੱਛਾ 4 ਫੇਰੇ ਸਿੱਖੇ ਸੀ ਸਿੱਖਾਂ ਦੀ ਤਾਦਾਦ ਜ਼ਿਆਦਾ ਸੀ ਇਹ ਤੇ ਪਾਰਾ ਲੱਗਾ ਰਿਹਾ ਮੈਂ ਪਾਰਾ ਲਾਉਣਾ ਰਿਹਾ ਅੱਛਾ ਇੱਕ ਮੇਰੇ ਨਾਲ ਹੋਰ ਸੀ ਅਸੀਂ ਸ਼ਾਮ ਨੂੰ ਪਾਰਾ ਲਾਉਂਦੇ ਸਾਂ ਅੱਛਾ ਬਾਹਰ ਹਰ ਬਾਜ਼ਾਰ 'ਚ ਜਿੱਥੋਂ ਦੀ ਲੰਘੇ ਉੱਥੇ ਬੰਦੇ ਖਲੋ ਖਲਾਉਂਦੇ ਆ ਇੱਕ ਡੱਕਣ ਦੀ ਫੱਟੀ ਹੈ ਜੀ ਕਿ ਦੇਣੀ ਆ ਉਹ ਨਾ ਫੱਟੀ ਜਿਹੜੀ ਇੱਕ ਦੂਜੇ ਨੂੰ ਗਾਂ ਦੇਈ ਜਾਣੀ ਰਾਤ ਫੱਟੀ ਚੱਲਣੀ ਉਹ ਸੌਂ ਨਾ ਜਾਵੇ ਅੱਛਾ ਹਮਲਾ ਨਾ ਹੋ ਜਾਵੇ ਤੇ ਮੈਂ ਤੇ ਇੱਕ ਹੋਰ ਬੰਦਾ ਸੀ ਮੁੰਡਾ ਮੇਰਾ ਯਾਰ ਸਾਨੂੰ ਆਰਡਰ ਸੀ ਵੀ ਤਿੰਨਾਂ ਥਾਵਾਂ 'ਤੇ ਪਾਰਾ ਲਾਉਣਾ ਅੱਛਾ ਅਸਾਂ ਪਾਰਾ ਲਾਉਂਦੇ ਹੁੰਦੇ ਸਾਂ ਉਦੋਂ ਤਾਂ ਅਸੀਂ ਮੁਸਲਮਾਨ ਡਰਦੇ ਹੁੰਦੇ ਵੀ ਸਾਨੂੰ ਸਿੱਖ ਪੈ ਜਾਣੇ ਇਹ ਤਾਂ ਕਈ ਜਗ੍ਹਾ ਬਾਪ ਬਣਿਆ ਇੱਕ ਨਮਾਜ਼ ਹੀ ਸਾਡੀ ਪੜ੍ਹਦਾ ਅੱਛਾ ਤੇ ਇੱਥੋਂ ਵੀਡੀਓ ਜਲਾ ਆ ਗਿਆ ਉਹ ਆਂਦਾ ਵੀ ਵੀਡੀਓ ਸਿੱਖ ਜਿਹੜੇ ਨਾ ਤੁਰੇ ਆਉਂਦੇ ਨੇ ਆਪਣਾ ਬਚਾਅ ਕਰ ਲਓ ਉਹ ਨਮਾਜ਼ ਛੱਡ ਕੇ ਤੇ ਪਹਿਲਾਂ ਢੋਲ ਖੜ ਗਿਆ ਦੁਨੀਆ ਨਿਕਲ ਕੇ ਤੇ ਆਪਣਾ ਸਿਰਾਂ ਦੇ ਪਰਾਤਾਂ ਬੱਧੇ ਹੋਣੇ ਆਈ ਸੱਟਾਂ ਦੇ ਬੱਧੇ ਹੋਣੇ ਆਪਣਾ ਡਾਂਗਾ ਲੈ ਕੇ ਉਸ ਬੰਨੇ ਤੇ ਆਪਣਾ ਖਲੋ ਜਾਣਾ
फिर जाके बंदूकां दियां एक बढ़िया जालदार से नंबरदार 2-3 बंदे होर थे इन्हें सलाह करके फिर बाड़े चों पक्कियां बंदूकां दियां डरदे ये मुसलमान इत्थे डरदे रहे ने पहरा लाउंदे रहे ने इन्हां नहीं किसे नूं छेड़िया सही सिखां दे पिंड बहुत ज़्यादा सिख सी ਇਹ ਬਹੁਤ ਜ਼ਿਆਦਾ ਸੀ ਫਿਰ ਇੱਥੋਂ ਗਏ ਕਿਉਂ ਮਤਲਬ ਜ਼ਾਹਰ ਅੱਜ ਕੋਈ ਸਾਨੂੰ ਆਖੇ ਬਈ ਤੂੰ ਇੱਥੋਂ ਘਰ ਛੱਡ ਤੇ ਇੱਥੋਂ ਚੱਲ ਜਾ ਤੇ ਘਰ ਆਪਣੇ ਛੱਡਣੇ ਤੇ ਬੜੇ ਔਖੇ ਹੁੰਦੇ ਆ ਨਾ ਇਹ ਤਾਂ ਮੈਂ ਰਾਤ ਉਸ ਦਿਨ ਇਹ ਵੀ ਦੇ ਵਿੱਚ ਜਦੋਂ ਦੁਕਾਨ ਰੱਖ ਲੈਣਾ ਹੈ ਤੇ ਉਹ ਇੱਕ ਭੂਤਨੀ ਸੀ ਨੰਬਰਦਾਰ ਦਾ ਪੁੱਤ ਉਹਦਾ ਭੂਤਨੀ ਅੱਛਾ ਮਹਾਰਾਜ ਆ ਸੀਗਾ ਤੇ ਸ਼ੈਤਾਨ ਬੜਾ ਸੀ ਅੱਛਾ ਉਹ ਰਾਤ ਵੇਲੇ ਚ ਉਹਦਾ ਹੁੰਦੀਆਂ ਪਿੱਤਲ ਦੀਆਂ ਡੱਬੀਆਂ ਉਹ ਰਾਤ ਪਿੱਤਲ ਦੀਆਂ ਡੱਬੀਆਂ ਲਾ ਕਰਦਾ ਫਿਰਦਾ ਹੁੰਦਾ ਸੀ ਰਾਤ ਤਾਂ ਨੰਬਰਦਾਰ ਦਾ ਪੁੱਤ ਉਹ ਨੰਬਰਦਾਰ ਹਵਾਈ ਜਹਾਜ਼ 'ਚ ਚਲੇ ਗਏ ਪਹਿਲਾਂ ਹੀ ਬਾਲ ਬੱਚਾ ਰਹਿ ਕੇ ਉਹ ਭੂਤਨੀ ਰਹਿ ਗਿਆ ਮੇਰਾ ਚਾਚਾ ਤੇ ਇੱਕ ਮਾਸਾ ਸੀ ਚਲੇ ਗਿਆ ਉੱਥੋਂ ਸਮਾਨ ਲੈਣ ਉਹ ਸੰਦੂਕ ਲੱਕੜ ਦੇ ਅੰਦਰ ਬਣੇ ਅੱਛਾ ਉਹ ਆਂਦਾ ਮੈਨੂੰ ਰੁਪਈਆ 10 ਦੇ ਦਿਓ ਆਹ ਸੰਦੂਕ ਲੈ ਜਾਓ ਅਸੀਂ ਅੰਦਰਲੇ ਬੰਨੇ ਉਹ ਬਾਹਰਲੇ ਬੰਨੇ ਉਹ ਸੰਦੂਕ ਬਣੇ ਸੀ ਅੰਦਰ ਹੀ ਕਿਤੇ ਉਹ ਬੂਹੇ ਜਾ ਕੇ ਫਸ ਗਏ ਅੱਛਾ ਉਹ ਚ ਨਿਕਲਣਾ ਉਹ ਸੀ ਬਾਹਰ ਅਸੀਂ ਅੰਦਰ ਅੱਛਾ ਨਿਕਲਣਾ ਉਹ ਆਂਦਾ ਖਲੋ ਜਾਓ ਮੈਂ ਸਾਹਮਣਾ ਲਿਆ ਕੇ ਚਗਾਠ ਮਾਰਨਾ ਚਗਾਠ ਹੁਣ ਐਡੀ ਮੋਟੀ ਉਹ ਸਾਹਮਣੇ ਦਾ ਕਿੱਦਾਂ ਪਾਤੇ ਜੋ ਉਂਗਲ ਵੜ ਗਏ ਮੇਰਾ ਚਾਚਾ ਨਾ ਚੰਗੇ ਠਾਫਾ ਰਹੀ ਸੰਦੂਕ ਲੈਣ ਆਏ ਇਹ ਅਸੀਂ ਅੰਦਰ ਇਹ ਉਹਨਾਂ ਸਿੱਖਾਂ ਨੂੰ ਲੈਣ ਚਲਾ ਗਿਆ ਸਾਨੂੰ ਇੱਥੇ ਮਾਰ ਦੇਣਾ ਅਸੀਂ ਜਿਹੜਾ ਸੰਦੂਕ ਨੂੰ ਪਿਛਾਂ ਖਿੱਚਣ ਲੱਗ ਪਏ ਉਹ ਪਿਛਾਂ 2 ਜਣੇ ਖਿੱਚ ਕੇ ਪਿਛਾਂ ਖਿੱਚਾ ਉਹ ਸਾਹਮਣਾ ਲੈ ਕੇ ਆ ਗਿਆ ਉਹ ਲੱਗ ਪਿਆ ਚਗਾਠ ਨੂੰ ਵੱਢਣ ਉਹ ਚਗਾਠ ਪੱਕੇ ਮਕਾਨ ਸੀ ਸਾਡੇ ਮੁਸਲਮਾਨ ਜਿਹੜੇ ਇਹਨਾਂ ਦੇ ਆਪਣੇ ਭੁੱਖੇ ਨਹੀਂ ਬਿਮਾਰੀਆਂ ਨਾਲਿਆਂ ਦੇ ਕੰਢਾਂ ਤੇ ਕੱਚੇ ਮਕਾਨ ਇਹ ਸਿੱਖਾਂ ਦੇ 'ਚ ਉਦੋਂ ਵੀ ਮਕਾਨ ਜਿਹੜੇ ਪੱਕੇ ਤੇ ਚਬਾਰੇ ਸੀ ਅੱਛਾ ਹੁਣ ਅੱਗੋਂ ਲੰਮੇ ਹੱਥੇ ਸਾਰੇ ਡੇੜੀਆਂ ਬਣਾ ਕੇ ਢੋਲ ਡੰਗਰ ਗੱਡੇ ਅੰਦਰ ਡੱਕਣੇ ਮੀਂਹ 'ਚ ਧੁੱਪ 'ਚੋਂ ਬੌੜ ਭੇਜਣ ਨਹੀਂ ਦੇਣੇ ਮਾਲ ਆਪਣਾ ਬਰਾਂਡੇ 'ਚ ਵਧਣਾ ਅਤੇ ਮੁਸਲਮਾਨਾਂ ਦੇ ਤੇ ਉੱਧਰੋਂ ਜਦੋਂ ਆਏ ਨੇ ਉੱਧਰੋਂ ਗੱਲ ਹੋਈ ਅਸੀਂ ਛੱਡ ਗਏ ਮਹਿਲ ਤੇ ਵਾੜੀਆਂ ਤੇ ਮੁਸਲਮਾਨ ਛੱਡ ਗਏ ਉਹ ਕਹਿੰਦੇ ਕਨਾਲੀਆਂ ਇਹ ਤਾਂ ਉੱਥੇ ਉਹ ਕਹਿੰਦੇ ਕਨਾਲੀਆਂ ਛੱਡਿਆ ਸੀ ਤੇ ਉਹ ਸਿੱਖਦੇ ਉਹਦੇ ਚਬਾਰੇ ਤੇ ਮਹਿਲ ਛੱਡ ਕੇ ਗਏ ਬਜ਼ੁਰਗੋ ਹੁਣ ਹਾਂ ਨਾਲ ਜਿਹੜੇ ਪਿੰਡ ਸਭਾ ਛੱਡ ਪੰਜਾਂ ਮਰਬਿਆਂ ਦੇ ਮਾਲਕ ਸੀਗੇ ਆਹੋ ਹਾਂਜੀ ਤੇ ਉਹ 5 ਮਰਬਿਆਂ ਦੇ ਮਾਲਕ ਜਿਹੜੇ ਉਹਨਾਂ ਦੇ ਚਬਾਰੇ ਕੋਠੀਆਂ ਛੱਡ ਕੇ ਗਏ ਨੇ ਅੱਛਾ ਬਜ਼ੁਰਗੋ ਜਿਹੜੇ ਹੁਣ ਤੁਹਾਡੇ ਯਾਰ ਬੇਲੀ ਸੀਗੇ ਅੱਗੋਂ ਉਹਨਾਂ ਦੇ ਬੱਚੇ ਹੋਣੇ ਆ ਤੇ ਕੋਈ ਸੁਨੇਹਾ ਕੋਈ ਸਲਾਮ ਦੁਆ ਉਹਨਾਂ ਨੂੰ ਦੇਣਾ ਉਹ ਖੋੜਿਆ ਹੁਣ ਉਹਨਾਂ ਚੋਂ ਕੋਈ ਜੀਂਦੇ ਹੈਗਾ ਕਿ ਨਹੀਂ ਬੱਚੇ ਤੇ ਹੋਣਗੇ ਉਹਨਾਂ ਦੇ ਬੱਚਿਆਂ ਨੂੰ ਕੀ ਪਤਾ ਹੁਣ ਉਹ ਜਿਹੜਾ ਮੇਰਾ ਜਗੀਰਾ ਸਿੰਘ ਤੇ ਵਿਰਸਾ ਸਿੰਘ ਦਾ ਜੀਤਾ ਆਹੋ ਤੇ ਉਹ ਤਾਂ ਬਿਲਕੁਲ ਇੰਝ ਸੀ ਜਿਵੇਂ ਜਾਨ ਹੁੰਦੀ ਹੈ ਜਗੀਰਾ ਤੇ ਵਿਰਸਾ ਸਿੰਘ ਤਾਂ ਵੱਡਾ ਸੀ ਨਾ ਚੌਧਰੀ ਤੇ ਜਿਹੜਾ ਵਿਰਸਾ ਸਿੰਘ ਸੀ ਨਾ ਉਹ ਕੰਮਕਾਰ ਕੋਈ ਨਹੀਂ ਸੀ ਕਰਦਾ ਅੱਛਾ ਬੜਾ ਹੀ ਸੋਹਣਾ ਤੇ ਬੋਡਾ ਰੱਖਿਆ ਸੀ ਵਾਹ ਕੇ ਰੱਖਣਾ ਤੇ ਸੋਹਣੇ ਸਾਰੇ ਬੜੇ ਸੀ ਉਹਨਾਂ ਦਾ ਪਿਓ ਵੀ ਆਂਦੇ ਬੜਾ ਸੋਹਣਾ ਸੀ ਟੇਕ ਸਿੰਘ ਭਲਵਾਨ ਵੀ ਸੀ ਰਹਿੰਦੇ ਕਿਹੜੇ ਪਿੰਡ ਸੀਗੇ ਵੱਡੇ ਵੀਰੇ ਚ ਵੱਡੇ ਵੀਰੇ ਹਾਂ ਤੇ ਉਹ ਤੇ ਜਾਨ ਸੀ ਜਾਨ ਸੀ ਤੁਹਾਡੀ ਜਾਨ ਬਿਲਕੁਲ ਉਹ ਤੇ ਹੁਣ ਉਹ ਚਲਾ ਗਿਆ ਉੱਥੋਂ ਚਲੇ ਗਏ ਨੇ ਉਹਦੇ ਉਹਨਾਂ ਦੀ ਸ਼ਕਲਾਂ ਮੈਨੂੰ ਅਜੇ ਦੀ ਨਹੀਂ ਉਹਨੇ ਅੱਛਾ ਅੱਖਾਂ ਦੇ ਮੂਹਰੇ ਐ ਆ ਜਾਂਦੀਆਂ ਕਦੀ ਐ ਵਿਹਲੇ ਬੈਠੇ ਮੁਰੱਬੇ ਤੇ ਬੈਠੇ ਤੇ ਉਹਨਾਂ ਦੀਆਂ ਸ਼ਕਲਾਂ ਯਾਦ ਆ ਜਾਂਦੀਆਂ ਉਹ ਵੇਲਾ ਯਾਦ ਆ ਜਾਂਦਾ ਉਹ ਤੇ ਅਜੇ ਮੈਨੂੰ ਸ਼ਕਲਾਂ ਉਹਨਾਂ ਦੀਆਂ ਅਜੇ ਨਜ਼ਰ ਆਉਂਦੀਆਂ ਹੁਣ ਇੱਥੇ ਨਜ਼ਰ ਆਉਂਦੀਆਂ ਸ਼ਕਲਾਂ ਉਹ ਤਾਂ ਐਡੇ ਯਾਰ ਸੀ ਕਦੇ ਗੱਲਾਂ ਕਰਨ ਵਾਲੇ ਉਹ ਦੀਪਾ ਸ਼ਿਕਾਰ ਖੇਡਦੇ ਉਹਦੇ ਕੋਲ ਕੁੱਤੇ ਆ ਕੇ ਉਹ ਭੁੱਲ ਗਏ ਉਹ ਆ ਗਏ ਸਾਡੇ ਮੁਰੱਬੇ ਮੈਂ ਫੜ ਲਈ ਮਹੀਨਾ ਕੁ ਹੋ ਗਿਆ ਮੈਂ ਸਾਹਮਣੇ ਸੁੱਟੀ ਕੇ ਉਦੋਂ ਤੋਂ ਪਾਇਆ ਉਹ ਵੀ ਸ਼ਿਕਾਰ ਖੇਡਣ ਆ ਗਿਆ ਤੇ ਮੈਂ ਵੀ ਉਹ ਕੁੱਤੀ ਛੱਡ ਦਿੱਤੀ ਅੱਛਾ ਜਿਹੜਾ ਕੁੱਤੀ ਛੱਡੀ ਨਾ ਤੇ ਉਹ ਦੀਪੇ ਨੇ ਵੇਖ ਲਈ ਪਛਾਣ ਲਈ ਉਹ ਕੁੱਤੀ ਫਿਰ ਮੇਰੇ ਕੋਲ ਆ ਗਈ ਉਹ ਰਸਨਾ ਵਿਰਸਾ ਸਿੰਘ ਉਹਨੂੰ ਤੇ ਇੱਕ ਹੋਰ ਬੰਦੇ ਨੂੰ ਘੱਲਿਆ ਉਹਨੇ ਦੀਪੇ ਨੇ ਉਹਨਾਂ ਆਖਿਆ ਤੁਹਾਡੀ ਯਾਰਾ ਦੋਸਤੀ ਮੇਰੀ ਕੁੱਤੀ ਉਹਨਾਂ ਕੋਲ ਉਹ ਲਿਆ ਦੇ ਉਹ ਆ ਗਿਆ ਵਿਰਸਾ ਸਿੰਘ ਮੇਰੇ ਪਿਓ ਨੂੰ ਆਂਦਾ ਚਾਚਾ ਆ ਕੁੱਟੀ ਇੱਕ ਆਪਣੇ ਤੇਰੇ ਦੀ ਆਪਣੇ ਦੀਪੇ ਦੀ
ਤੇ ਉਹ ਸ਼ਬਾਸ਼ ਪਾਈ ਹੈ ਤੇ ਕੁੱਟੀ ਖਾਂਦੇ ਨੇ। ਹੂੰ ਉਹ ਮੇਰਾ ਪਿਓ ਦਾ ਅਖਬਾਰ ਆ ਕੁੱਟੀ ਬੇਟਾ ਸੰਗ ਲੈਣ ਆਇਆ, ਉਹਨੂੰ ਦੇ ਦੇ ਤੇ ਕੁੱਟੀ ਉਹਨਾਂ ਦੀ ਆ, ਤੂੰ 2 ਮਹੀਨਿਆਂ ਦੀ ਕਾਬੂ ਕਰੀ ਫਿਰਦਾ। ਅੱਛਾ ਮੈਂ ਲੈ ਜਾ। ਫਿਰ ਬੇਟਾ ਸੰਗ ਆਖਿਆ ਜੇ ਤੈਨੂੰ ਲੋੜ ਹੋਊ ਨਾ ਤੇ ਫਿਰ ਤੈਨੂੰ ਮੈਂ ਲਿਆ ਦੂੰਗਾ। ਹਾਂ ਆ ਨਹੀਂ ਮੰਗੀ। ਤੇ ਹੁਣ ਉਹਨਾਂ ਨੂੰ ਕੋਈ ਸਲਾਮ ਦੁਆ ਕੋਈ ਸੁਨੇਹਾ ਦੇਣਾ? ਹੁਣ ਉਹ ਜਿਹੜੇ ਆ ਨਾ, ਮੇਰਾ ਖਿਆਲ ਆ ਹੂੰ ਟਕਾਇਆ ਪੁੱਛ ਕੇ ਜਗੀਰਾ ਜਿਹੜਾ ਸੀ ਨਾ, ਹੂੰ ਮੈਨੂੰ ਮੈਂ ਜਦੋਂ ਪਾਕਿਸਤਾਨ ਤੇ ਬੋਲਿਆ ਨਾ ਇੰਡੀਆ, ਹੂੰ ਉਹ ਮੇਰਾ ਖਿਆਲ ਉਦੋਂ ਨਿਕਲ ਗਿਆ ਅੱਛਾ ਪਹਿਲਾਂ। ਅੱਛਾ ਤੇ ਵਿਰਸਾ ਸਿੰਘ ਤੇ ਜੀਤੇ ਹੋਣੀ ਜਿਹੜੇ ਨੇ ਇਹ ਤੇ ਗਏ ਨੇ ਗੱਡਾ ਲੈ ਕੇ ਅੱਛਾ ਇਹਨਾਂ ਦੇ ਨਾਲ। ਹੂੰ ਜਦੋਂ ਉੱਥੋਂ ਅਸੀਂ ਗਏ ਨਾ, ਸੰਦੂਕ ਕੱਢਣ ਡਏ ਸਾਂ। ਕਿ ਫਿਰ ਸੰਦੂਕ ਕਿਹਨਾਂ ਦੀ ਕੱਢਣ ਦਾ ਸੀ ਉਹ ਉਹ ਗੱਲ? ਮੁਖਤਾਰ ਸਿੰਘ ਦੇ ਘਰੋਂ ਨਾ ਹਾਂ ਬਸ ਲੋਟੀ 'ਚ ਪਈ ਸੀ। ਅੱਛਾ ਉਹਦੇ ਵਿੱਚ ਇੱਕ ਸੰਦੂਕ ਸੀ, ਉਹਨੂੰ 11 ਕੁੰਜੀਆਂ ਲੱਗਦੀਆਂ ਸੀ। ਮਸਤਾਨ ਸਿੰਘ ਦੇ ਅੰਦਰੋਂ ਕੱਢਿਆ ਮਸਤਾਨ ਸਿੰਘ ਦੇ 11 ਕੁੰਜੀਆਂ ਲੱਗਦੀਆਂ ਸੀ 11 ਕੁੰਜੀਆਂ। ਨੰਬਰਾਂ ਨਾਲ। ਅੱਛਾ ਨੰਬਰ ਉੱਤੇ ਲੱਗੇ ਸੀ। ਅੱਛਾ ਉਹਨਾਂ ਜਿਹੜੇ ਪਹਿਲੀ ਕੁੰਜੀ ਲੱਗਣੀ 1 ਨੰਬਰ, ਫਿਰ ਦੂਜੀ ਤੇ 2 ਨੰਬਰ, ਫਿਰ ਤੀਜੀ ਤੇ 3 ਨੰਬਰ, ਫਿਰ 4 ਨੰਬਰ, ਫਿਰ 5 ਨੰਬਰ, ਫਿਰ 6 ਨੰਬਰ, ਫਿਰ 7 ਨੰਬਰ, ਫਿਰ 8 ਨੰਬਰ, 11 ਕੁੰਜੀਆਂ ਲੱਗਦੀਆਂ। ਹੂੰ ਤੇ ਫਿਰ ਉਹ ਖੋਲ ਕੇ ਕੁਛ ਉਹਦੇ ਨਿਕਲਿਆ? ਵਿੱਚ ਉਹਦਾ ਘੱਟੋ ਘੱਟ ਵੀ ਉਹਦਾ 4 ਮਣ ਦੀ ਪੈਟੀ ਲੋਹਾ ਦੀ, ਅੱਛਾ ਆੜੇ ਸੁਨਿਆਰੇ ਕੋਲੀਆਂ। ਹੂੰ ਉਹ ਮੁੜ ਕੇ ਵੰਡ ਜਦੋਂ ਕੀਤੀ ਇਹਨੇ ਭਰਾਵਾਂ ਨੂੰ, ਸਾਡਾ ਪਿਓ ਮਰ ਗਿਆ, ਉਹ ਮੈਥੋਂ ਛੋਟੇ ਭਰਾ ਨੂੰ ਆ ਗਈ, ਹੁਣ 15 ਰੁਪਈਆਂ ਦੀ ਵੇਚ ਛੱਡੀ। ਅੱਛਾ ਆਂਦੀ ਮੈਂ ਸੀ। ਹੂੰ ਉਹ ਫਿਰ ਚੁੱਕੀ ਨਾ ਜਾਵੇ, ਹੂੰ ਉਧਰ ਤਿਆਰੀ ਹੋਣ ਡਈ। ਹੂੰ ਉਹ ਫਿਰ ਜਿਹੜਾ ਨੀਹਾਂ ਸੀ ਨਾ ਜਲਾ, ਹੂੰ ਉਹ ਜਿਹੜੀ ਟਾਣੀ ਉਦੋਂ ਆਉਂਦਾ ਹੁੰਦਾ ਸੀ ਨਾ ਟਾਣੀਆਂ, ਹੂੰ ਉਹ ਰੱਸਾ ਬੜਾ ਲੰਮਾ, ਫਿਰ ਉਹਦੇ ਹੱਥ 2 ਹੀਆਂ ਲਿਆ। ਉਹਨੂੰ ਫਿਰ ਪੇਟੀਆਂ ਪਾ ਕੇ ਤੇ 2 ਬੰਦਿਆਂ ਨੇ ਮੋਢਿਆਂ ਤੇ ਚੁੱਕੇ, ਉਹ ਪਿੱਛੋਂ ਹੱਥ ਪਾਇਆ ਤੇ ਉਹ ਗੱਡੇ ਤੇ ਜਾ ਕੇ ਲੱਦੀ। 10 ਰੁਪਈਆਂ ਦੀ ਉਹ ਦੇ ਕੇ ਗਿਆ ਮਸਤਾਨ ਸਿੰਘ। ਮਸਤਾਨ ਸਿੰਘ ਦਸਾਂ ਦੀ ਦੇ ਗਿਆ? ਆਲਾ ਦੰਦਾ ਥਾ ਮੇਰੇ ਸਿੰਘ ਦਾ ਭਰਾ ਮਸਤਾਨ ਆਹੋ ਸਿੰਘ 10 ਰੁਪਈਆਂ ਦੀ ਉਹ ਸਾਨੂੰ ਦੇ ਕੇ ਗਿਆ। ਹੂੰ ਆ ਵੇਖ ਲਓ, ਪੌਣੀ ਸਦੀ ਹੋ ਗਈ, ਅੱਜ ਵੀ ਯਾਦਾਂ ਤੁਹਾਡੇ ਕੋਲ ਆ। ਹਾਂ ਮੈਂ ਕਿਹਾ ਪੌਣੀ ਸਦੀ ਹੋ ਗਈ ਆ, ਹਾਂ। ਆ ਯਾਦਾਂ ਅੱਜ ਵੀ ਤੁਹਾਡੇ ਕੋਲ ਆ। ਹਾਂ। ਸਾਰੀਆਂ ਗੱਲਾਂ ਬਾਤਾਂ ਅੱਜ ਵੀ ਚੇਤੇ ਆ। ਸਾਰੀਆਂ ਜੇ ਕਈ ਨਹੀਂ ਅਜੇ ਕਈ ਗੱਲਾਂ ਮੇਰੇ ਜੇਲ੍ਹ ਚੋਂ ਨਿਕਲੀਆਂ। ਨਿਕਲ ਗਈਆਂ। ਲਓ ਜੀ, ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ, ਉਹ ਰੂਹਾਂ ਨੇ ਜਿਨ੍ਹਾਂ ਨੇ ਨਾ ਸਿਰਫ 47 ਦੀ ਵੰਡ ਵੇਖੀ, ਬਲਕਿ 47 ਤੋਂ ਪਹਿਲੇ, ਕਿਉਂਕਿ ਇਹਨਾਂ ਦੀ ਉਮਰ ਲਗਭਗ 100 ਸਾਲ ਹੈ, 47 ਤੋਂ ਪਹਿਲੇ ਕਿਸ ਤਰ੍ਹਾਂ ਦਾ ਵਸੇਬ ਸੀ। ਇਹਨਾਂ ਨੇ ਚੜ੍ਹਦੇ ਪੰਜਾਬ ਵੀ, ਉਹਨਾਂ ਦਾ ਜਨਮ ਜਿਹੜਾ ਹੈ ਉਸ ਨਾਗਾਂ ਦਾ ਹੈ ਇੰਡੀਆ ਦੇ ਵਿੱਚ, ਔਰ ਬਾਅਦ ਦੇ ਵਿੱਚ ਵੰਡ ਤੋਂ ਤਕਰੀਬਨ 20-25 ਸਾਲ ਪਹਿਲੇ ਇੱਥੇ ਆ ਗਏ ਸੀਗੇ। ਇਹਨਾਂ ਦਾ ਪਰਿਵਾਰ ਇੱਥੇ ਆ ਗਿਆ ਸੀ। ਇਹਨਾਂ ਨੇ ਦੋਵਾਂ ਪਾਸੇ ਦੀ ਜਿਹੜੀ ਜ਼ਿੰਦਗੀ ਹੈ ਉਹ ਵੇਖੀ, ਔਰ ਉਹਨਾਂ ਦੇ ਲਮਹਾਤ ਜੋ ਇਹਨਾਂ ਦੀਆਂ ਯਾਦਾਂ ਨੇ ਉਹ ਇਹਨਾਂ ਦੇ ਕੋਲ ਨੇ, ਉਹ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਹਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।